कोई आज़ादी जूदी नहीं गी। ये सिर्फ जिहड़ा वा कल नूं बहुत वड्डे लोग जिहड़े सब तो ज़्यादा चोर ते ठग आ वो कल नूं झंडे चलाउणगे आज़ादी दे, उत्थे अखबारां भरीआं होणगीਆਂ ते जिहड़े आम लोग आ वो कल नूं भी इत्थे बोरे लाउंदे तुहानूं नज़र आउणगे, चाहे तुहानूं किते डुबदे नज़र आउणगे। इस करके देश दूश कोई याद नहीं होया। पावर ऑफ टर्निंग आ जे किते सरकार दे उत्ते निर्भर होईए भी सानूं ये पट्ठे पहुँचाऊगी, डंगरां दा चारा पहुँचाऊगी जां खाण पीण वास्ते, उन्ने ही पानी ना नहीं मरना जिन्ना भुख ना मर जाना। सरकार ने तो आज़ादी मनाउणी है, झंडा चलाउणा देश दा। आज़ादी कादी आज़ादी भाजी, आज़ादी वाले दिन इत्थे लगे होने, टोड़े भरन दे होने। कादी साडे लई की आज़ाद होया, गरीबां लई की आज़ाद होया वा, आज़ादी कहने आपां। सभा दा साडे इत्थे मैंबर आ बलवीर सिंह सीचेवाल, ਉਹ ਇੱਥੇ ਅਗਨ ਵੋਟ ਲੈ ਕੇ ਹੁਟੇ ਹਾਟੇ ਲੈਂਦਾ ਫਿਰਦਾ। ਤੂੰ ਰਾਜ ਸਭਾ ਦਾ ਮੈਂਬਰ ਆ, ਜਾ ਕੇ ਦਰ ਤੇ ਚੁਕਾ। ਉਹ ਮਨਾਉਂਦੀ ਹੋਣੀ, ਅਸੀਂ ਤਾਂ ਆਜ਼ਾਦੀ ਇੱਥੇ ਮਨਾਉਣ ਡਏ ਆ, ਬਾਕਸ ਦੇ ਵਿੱਚ ਸਵੇਰ ਦੇ ਲੱਗੇ ਆ, ਤੜਕੇ ਤੇ ਬਣਨ ਕਪਾ ਟੁੱਟਣ ਲੱਗਾ, ਮਿੱਟੀ ਪਾਉਣ ਡਏ ਆ, ਬੋਰੇ ਲਾਉਣ। ਖੁਦਾ ਦਾ ਖਾਸਤਾ ਜੇ ਟੁੱਟ ਜੇ ਤੇ ਆਣ ਕੇ ਪਜਾਮਾ ਟਾਂਕੇ ਬੋਲ ਪੂ। ਪਹਿਲੀ ਗੱਲ ਤਾਂ ਹੁਣ ਬੋਲਣ ਜੋਗਾ ਰਿਹਾ ਹੀ ਨਹੀਂ, ਕਿਉਂਕਿ ਉਹ ਬੋਲਿਆ ਸੀ ਉਦੋਂ ਵੀ ਮੈਂ ਮੁਰਗੀ ਦਾ, ਕੁਕੜੀ ਦਾ, ਬੱਕਰੀ ਦਾ, ਫਲਾਨਾ ਢਿਮਕੜਾ, ਦਿਹਾੜੀਆਂ ਦਊ, ਉਹ ਦੇ ਨਹੀਂ ਪਾਇਆ, ਸ਼ਰਮ ਦਾ ਮਾਰਿਆ ਨਹੀਂ ਬੋਲਿਆ। ਸਾਰੀ ਸਰਕਾਰ ਜੋ ਵੀ ਆਪਣੇ ਸੀਐਮ ਸਾਹਿਬ ਸਭ ਨੂੰ ਦਿਖਦਾ ਵਾ, ਪਰ ਉਹਨਾਂ ਕੋਈ ਐਕਸ਼ਨ ਨਹੀਂ ਲਿਆ। ਕਿਉਂ ਨਹੀਂ ਲਿਆ? ਉਹਨਾਂ ਨੂੰ ਮਜ਼ਾ ਆਉਣ ਡਿਆ ਚੀਜ਼ 'ਚ। ਜੇ ਆਜ਼ਾਦੀ ਆਈ ਹੁੰਦੀ ਤੇ ਇੱਥੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਣਾ ਸੀ, ਪਰ ਅੱਜ ਵੀ ਕਿਸਾਨ ਤੇ ਮਜ਼ਦੂਰ ਘਰਾਂ ਤੋਂ ਬੇਘਰ ਆ। ਜਿਹੜਾ ਇਕਰਾ ਬਣ ਜੇ, ਕੋਈ ਐਮਐਲਏ ਬਣ ਗਿਆ ਵਾ, ਇਕਰਾ ਬਣ ਗਿਆ, ਉਹ ਜਿੰਨਾ ਚਿਰ ਮਰਦਾ ਨਹੀਂ ਸਾਡੇ ਗਲੋਂ ਨਹੀਂ ਲੈਂਦਾ, ਕਿਉਂਕਿ ਉਹਦੀ ਪੈਨਸ਼ਨ ਦੇਣੀ ਪੈਂਦੀ, ਤਨਖਾਹ ਦੇਣੀ ਪੈਂਦੀ। ਜੇ 2 ਵਾਰੀ ਬਣ ਗਿਆ 2 ਵਾਰੀ। ਉਹ 40 ਤੋਂ 50 ਹਜ਼ਾਰ ਕਿੱਲਾ ਇਸ ਟਾਈਮ ਜਿਹੜਾ ਵਾ ਸੁਲਤਾਨਪੁਰ ਲੋਧੀ ਦਾ ਜਿਹੜਾ ਵਾ ਉਹ ਬਰਬਾਦ ਹੋ ਗਿਆ। ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕੁਕੜੀ ਦਾ ਖਰਾਬਾ, ਮੁਰਗੀ ਦਾ, ਬੱਕਰੀ ਦਾ 1 ਰੁਪਈਆ ਨਹੀਂ ਕਿਸੇ ਨੂੰ ਦਿੱਤਾ। ਜੇ ਕਿਤੇ ਦਿੱਤਾ ਵਾ ਤੇ ਉਹ ਦੱਸਣ। ਸਰਕਾਰ ਕੋ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਹੋਇਆ, ਨਾ ਤੇ ਉਹਨਾਂ ਕੋਲ ਬੇੜੀਆਂ ਦਾ ਕੋਈ ਪ੍ਰਬੰਧ ਆ। ਉਹ ਅੱਜ ਧਰਨਾ ਦਿੱਤਾ ਸੀ ਇੱਥੇ, ਫਿਰ ਉਹ ਪ੍ਰਸ਼ਾਸਨ ਉੱਥੇ ਭੱਜ ਕੇ ਆਇਆ ਜਦੋਂ ਅਸੀਂ ਕਿਹਾ ਵੀ ਅੱਛਾ ਹੜ ਚੱਲਦੇ ਦੇ ਵਿੱਚ ਵੀ ਤੁਹਾਨੂੰ ਧਰਨਾ ਦੇ ਕੇ ਸੇਵਾ ਲੈਣੀਆਂ ਪੈ ਰਹੀਆਂ। ਜਦੋਂ ਅਸੀਂ ਕੱਲ ਬਾਊਪੁਰ ਚ ਗਏ ਆ ਤੇ ਨਾ ਲਾਈਟ ਕੱਟਤੀ ਸੀ। ਹੁਣ ਲਾਈਟ ਕੀ ਵੀ ਬਾਬਾ ਆਪਦਾ ਜਹਾਜ਼ਾ ਲੈ ਕੇ ਅਗਨ ਬੋਟ ਉਹ ਭਜਾਈ ਫਿਰਦਾ ਸੀ, ਉਹ ਵੱਡੀ ਲਾਈਨ 'ਚ ਮਾਰਿਆ ਤੇ ਤਾਰਾਂ ਤੋੜਤੀਆਂ। ਕੁਝ ਨਹੀਂ ਹੋਰ ਹੋ ਰਿਹਾ। ਸਰਕਾਰੀ ਤਾਂ ਕੋਈ ਹੈ ਨਹੀਂ ਵੀ ਕਹਿ ਦਈਏ ਨਾ ਵੀ ਸਰਕਾਰ ਨੇ ਕੋਈ ਕੀਤਾ ਵਾ, ਕੁਝ ਨਹੀਂ ਕੀਤਾ। ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਲੱਖ ਦੀ ਲਾਹਨਤ ਆ ਭਾਜੀ ਸਰਕਾਰ ਤੇ, ਮੈਂ ਤਾਂ ਇਹੀ ਕਹਾਂਗਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਦੇਖ ਰਹੇ ਹੋ। ਦੇਸ਼ 79ਵੀਂ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ। ਕੱਲ ਨੂੰ ਪੂਰੇ ਦੇਸ਼ 'ਚ ਝੰਡੇ ਲਹਿਰਾਏ ਜਾਣਗੇ। ਇਹ ਕਿਹਾ ਜਾਊਗਾ ਕਿ ਇਹ ਦੇਸ਼ ਆਜ਼ਾਦ ਹੈ, ਮਹਾਨ ਹੈ, ਇਸ ਦੇਸ਼ ਦੇ ਗੁਣਗਾਨ ਕੀਤੇ ਜਾਣਗੇ। ਪਰ ਇੱਕ ਵਾਰੀ ਆ ਚਿਹਰੇ ਦੇਖ ਲਓ, ਪਿੱਛੇ ਖੜਾ ਪਾਣੀ ਦੇਖ ਲਓ। ਤੁਹਾਨੂੰ ਲੱਗਦਾ ਹੈ ਕਿ ਇਹ ਆਜ਼ਾਦੀ ਦੀਆਂ ਤਸਵੀਰਾਂ ਨੇ? ਜੇ ਲੱਗਦੀਆਂ ਨੇ ਤਾਂ ਜ਼ਰੂਰ ਦੱਸੋ। ਮੇਰੇ ਨਾਲ ਬਾਈ ਸ਼ੇਰ ਸਿੰਘ ਮਹੀਵਾਲ ਮੌਜੂਦ ਨੇ, ਕਿਸਾਨਾਂ ਲਈ ਸੰਘਰਸ਼ ਕਰਦੇ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਲੱਗਦਾ ਹੈ ਕਿ ਅਸੀਂ ਇੰਨੇ ਆਜ਼ਾਦੀ ਦੇ ਵਰ੍ਹੇ ਮਨਾ ਚੁੱਕੇ ਹਾਂ। ਜਿਸ ਤਰੀਕੇ ਨਾਲ ਦੇਸ਼ 'ਚ ਘਰ ਘਰ ਤੇ ਝੰਡਾ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕਹਿੰਦੇ ਵੀ ਇਹ ਦੇਸ਼ ਮਹਾਨ ਹੈ, ਅਸੀਂ ਆਜ਼ਾਦੀ ਦੇ ਇੰਨੇ ਵਰ੍ਹੇ ਮਨਾ ਚੁੱਕੇ ਹਾਂ। ਆਹ ਤਸਵੀਰਾਂ ਦੇਖ ਕੇ ਲੱਗਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਆਜ਼ਾਦੀ ਨਹੀਂ ਗੀ, ਇਹ ਖੌਤੀ ਆਜ਼ਾਦੀ ਆ। ਜੇ ਆਜ਼ਾਦੀ ਆਈ ਹੁੰਦੀ ਤੇ ਇੱਥੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਣਾ ਸੀ, ਪਰ ਅੱਜ ਵੀ ਕਿਸਾਨ ਤੇ ਮਜ਼ਦੂਰ ਘਰਾਂ ਤੋਂ ਬੇਘਰ ਆ। ਜਿਹੜੀ 2025 ਨੂੰ ਕੱਲ 15 ਤਰੀਕ ਨੂੰ ਆਜ਼ਾਦੀ ਮਨਾਈ ਜਾਣੀ ਆ, ਉਹ ਆਜ਼ਾਦੀ ਨਹੀਂ, ਉਹ ਬਰਬਾਦੀ ਆ। ਦਰਅਸਲ ਦੇਸ਼ ਆਜ਼ਾਦ ਹੀ ਨਹੀਂ ਹੋਇਆ। ਪਹਿਲਾਂ ਅੰਗਰੇਜ਼ਾਂ ਦੀ ਬਸਤੀ ਸੀ, ਹੁਣ ਅੱਧ ਬਸਤੀ ਆ। ਤੇ ਹੁਣ ਜਿਹੜੇ ਵੋਟਾਂ ਦੇ ਨਾਲ ਬਣਦੇ ਆ ਦਲਾਲ, ਉਹ ਲੋਕਾਂ ਨੂੰ ਕੁੱਟਦੇ ਤੇ ਲੁੱਟਦੇ ਆ। ਜਿਹੜਾ ਇਕਰਾ ਬਣ ਜੇ, ਕੋਈ ਐਮਐਲਏ ਬਣ ਗਿਆ ਵਾ, ਇਕਰਾ ਬਣ ਗਿਆ, ਉਹ ਜਿੰਨਾ ਚਿਰ ਮਰਦਾ ਨਹੀਂ ਸਾਡੇ ਗਲੋਂ ਨਹੀਂ ਲੈਂਦਾ, ਕਿਉਂਕਿ ਉਹਦੀ ਪੈਨਸ਼ਨ ਦੇਣੀ ਪੈਂਦੀ, ਤਨਖਾਹ ਦੇਣੀ ਪੈਂਦੀ। ਜੇ 2 ਵਾਰੀ ਬਣ ਗਿਆ 2 ਵਾਰੀ। ਇੱਥੇ ਪੜ੍ਹੇ ਲਿਖੇ ਜਿਹੜੇ ਉਹ ਧੱਕੇ ਖਾ ਰਹੇ ਆ, ਤੇ ਜਿਹੜੇ 5ਵੀਂ ਫੇਲ ਆ ਉਹ ਦੇਸ਼ ਨੂੰ ਚਲਾ ਰਹੇ ਆ। ਚਲੋ ਇਹ ਲੰਬਾ ਵਿਸ਼ਾ ਵਾ, ਪਰ ਅੱਜ ਜੋ ਸਾਡੇ ਇੱਥੇ ਹਾਲਾਤ ਆ ਬਿਆਸ ਦਰਿਆ ਨੇ 3 ਤਰੀਕ ਦੀ ਤਬਾਹੀ ਜਿਹੜੀ ਉਹ ਮਚਾਈ ਹੋਈ ਆ। ਪਰ ਸਾਨੂੰ ਇਹ ਸਮਝ ਨਹੀਂ ਆਈ ਵੀ ਪ੍ਰਸ਼ਾਸਨ ਨੇ ਇਹ ਗੱਲ ਬਾਰ-ਬਾਰ ਕਹੀ ਆ। ਤੁਸੀਂ ਅਖਬਾਰਾਂ ਵੇਖ ਲਓ, ਚਾਹੇ ਮੀਡੀਆ 'ਚ ਵੇਖ ਲਓ, ਇਹ ਪਾਣੀ ਕੋਈ ਜ਼ਿਆਦਾ ਨਹੀਂ ਹੈਗਾ, ਕੋਈ ਖਤਰੇ ਵਾਲੀ ਗੱਲ ਹੀ ਨਹੀਂ ਗੀ। ਜੇ ਖਤਰੇ ਵਾਲੀ ਗੱਲ ਨਹੀਂ ਸੀ, ਅੱਜ 14 ਤਰੀਕ ਆ ਤੇ ਪਾਣੀ ਜਿਹੜਾ ਵਾ ਵੇਖੋ ਇੱਥੇ 20-20 ਫੁੱਟ ਪਾਣੀ ਆ ਸਾਰੇ ਖੰਭੇ ਕਿੰਨਾ ਹੁੰਦਾ ਵਾ, ਉਹ ਅੱਧਿਓਂ ਜ਼ਿਆਦਾ ਖੰਭੇ ਜਿਹੜੇ ਉਹ ਡੁੱਬੇ ਹੋਏ ਆ, ਉਹ ਡੁੱਬ ਚੁੱਕੇ ਆ। ਤੇ ਜਿਹੜੇ ਆਰਜੀ ਬੰਨ੍ਹ ਆ ਉਹ ਸਾਰੇ ਟੁੱਟ ਗਏ ਤਕਰੀਬਨ। ਜਿਹੜੇ ਲੋਕਾਂ ਨੇ ਲਾਏ ਸੀ ਕਿ ਇਹਦੇ ਵਿੱਚ 500 ਕਿੱਲਾ ਬਚਾਇਆ ਸੀ, 1000 ਕਿੱਲਾ ਬਚਾਇਆ। ਕਿੰਨੀ ਗਿਣਤੀ ਸੀ ਜੇ ਅੱਗੇ ਹਿਸਾਬ ਲਾਉਣਾ ਹੋਵੇ ਆਪਾਂ? ਚਲੋ ਜਿਹੜੀ ਮੇਰੀ ਨੌਲੇਜ ਦੇ ਵਿੱਚ ਆ ਉਹ 40 ਤੋਂ 50 ਹਜ਼ਾਰ ਕਿੱਲਾ ਇਸ ਟਾਈਮ ਜਿਹੜਾ ਵਾ ਸੁਲਤਾਨਪੁਰ ਲੋਧੀ ਦਾ ਜਿਹੜਾ ਵਾ ਉਹ ਬਰਬਾਦ ਹੋ ਗਿਆ ਵਾ। ਹੁਣ ਉੱਥੇ ਨਾ ਤਾਂ ਫਸਲ ਹੋਣੀ ਹੈ ਇਸ ਸੀਜ਼ਨ ਦੀ, ਤੇ ਨਾ ਮੈਨੂੰ ਲੱਗਦਾ ਅਗਲੇ ਲਈ ਵੀ ਤਿਆਰ ਨਹੀਂ ਹੋਣੀ ਉਹ। ਨਹੀਂ, ਫਸਲ ਪਹਿਲੀ ਗੱਲ ਤਾਂ ਫਸਲ ਅੱਗੇ ਜਦੋਂ 2023 ਦੇ ਵਿੱਚ ਹੜ੍ਹ ਆਇਆ ਵਾ, ਉਹਨੇ ਇੰਨੀ ਬਰਬਾਦੀ ਕੀਤੀ ਆ। ਨਾ ਕੋਈ ਖੰਭਾ ਲੱਭਾ ਵਾ, ਨਾ ਮੋਟਰ ਲੱਭੀ ਆ, ਤੇ ਨਾ ਟਰਾਂਸਫਾਰਮਰ ਲੱਭੇ ਆ। ਤੇ ਉਹਦੇ ਨਾਲ ਹੀ
ਜਿਹੜੀਆਂ ਢੰਨਾਂ ਪੈ ਗਈਆਂ, ਟੋਏ ਪੈ ਗਏ ਆ, ਰੇਤਾ ਪੈ ਗਈ ਆ, ਉਹ ਜ਼ਮੀਨ ਬਣਦੀ ਨੂੰ 2 ਸਾਲ ਲੱਗ ਗਏ ਆ। ਉਸ ਤੋਂ ਬਾਅਦ ਆ 25 ਚੜ੍ਹਦਿਆਂ ਫੇਰ ਬਰਬਾਦੀ ਹੋ ਗਈ ਆ। ਨਾ ਤੇ ਉੱਥੇ ਆਉਣ ਵਾਲੇ ਸਮੇਂ 'ਚ ਕਣਕ ਬੀਜਣੀ ਵੀ ਔਖੀ ਆ, ਬਹੁਤ ਬੁਰੇ ਹਾਲਾਤ ਆ। ਤੇ ਸਭ ਤੋਂ ਮਾੜੀ ਗੱਲ ਜਿਹੜੀ ਆ ਪੰਜਾਬ ਸਰਕਾਰ ਦੀ, ਜਿਹੜੀਆਂ ਪਹਿਲੀਆਂ ਸਰਕਾਰਾਂ ਵੀ ਰਹੀਆਂ ਵਾ, ਜੇ ਉਹ ਚੰਗੀਆਂ ਹੁੰਦੀਆਂ ਤੇ ਇਹ ਨਾ ਆਉਂਦਾ, ਇਹ ਵੀ ਮੰਨਣਾ ਪਊਗਾ। ਉਹ ਮਾੜੀਆਂ ਸੀ, ਇਹ ਆਇਆ, ਪਰ ਉਹ ਥੋੜਾ ਬਹੁਤਾ ਖਰਾਬਾ ਦਿੰਦੇ ਰਹੇ ਆ 5000 8000 12000 ਤੱਕ। ਪਰ 2023 ਦੇ ਵਿੱਚ ਜਿੱਡੀ ਵੱਡੀ ਬਰਬਾਦੀ ਹੋਈ ਆ, ਜਿਹੜਾ ਭਗਵੰਤ ਮਾਨ ਕਹਿੰਦਾ ਇਹ ਕੁਕੜੀ ਦਾ ਖਰਾਬਾ, ਮੁਰਗੀ ਦਾ, ਬੱਕਰੀ ਦਾ 1 ਰੁਪਈਆ ਨਹੀਂ ਕਿਸੇ ਨੂੰ ਦਿੱਤਾ। ਜੇ ਕਿਤੇ ਦਿੱਤਾ ਵਾ ਤੇ ਉਹ ਦੱਸਣ, 1 ਰੁਪਈਆ ਨਹੀਂ 2023 'ਚ ਦਿੱਤਾ, ਤੇ ਹੁਣ ਇਹਨਾਂ ਨੇ ਕੀ ਕਰ ਦੇਣਾ। ਅੱਛਾ, ਇਹ ਤਾਂ ਹੁਣ ਫੇਰ ਕੱਲ ਨੂੰ ਪ੍ਰਚਾਰਨਗੇ ਇਹ ਚੀਜ਼ ਨੂੰ ਵੀ ਭਾਈ ਠੀਕ ਹੈ, ਜਿਨ੍ਹਾਂ ਦਾ ਖਰਾਬਾ ਹੋਇਆ ਅਸੀਂ ਮੁਆਵਜ਼ਾ ਦਵਾਂਗੇ, ਅਸੀਂ ਸਾਰਿਆਂ ਨੂੰ ਸਾਂਭਾਂਗੇ। ਉਹ ਚਲੋ ਮੁਆਵਜ਼ੇ ਦੀ ਗੱਲ ਤੇ ਬਾਅਦ ਚਾਹੁੰਦੇ ਆ, ਪਰ ਆਪਾਂ ਇਸ ਸਮੇਂ ਚੌਧਰੀਆਂ ਪਿੰਡ, ਚੌਧਰੀਆਂ ਵਾਲਾ ਪਿੰਡ ਇਹਦੇ ਵਿੱਚ ਖੜੇ ਆ। ਇਹ ਜਿਹੜੇ ਲੋਕ ਲੱਗੇ ਨੇ ਇਹਨਾਂ ਬਾਰੇ ਮਾੜਾ ਜਿਹਾ ਦੱਸ ਦਿਓ। ਆਪ ਮੁਹਾਰੇ ਕੰਮ ਕਰ ਰਹੇ ਨੇ, ਸਰਕਾਰ ਮਦਦ ਕਰ ਰਹੀ ਹੈ, ਜਾਂ ਫਿਰ ਕਿਸਾਨ ਲੱਗੇ ਹੋਏ ਨੇ? ਅਜੇ ਜ਼ਿਆਦਾਤਰ ਆਪ ਮੁਹਾਰੇ ਲੋਕ ਕੰਮ ਕਰ ਰਹੇ ਆ, ਆਪ ਮਿੱਟੀ ਲਿਆ ਰਹੇ ਆ, ਬੋਰੇ ਲਿਆ ਰਹੇ ਆ। ਹਾਂ, ਥੋੜੇ ਬਹੁਤੇ ਜਿਹੜੇ ਆ ਨਰੇਗਾ ਦੇ ਜਿਹੜੇ ਸਾਡੇ ਬੰਦੇ ਕੰਮ ਕਰਦੇ ਆ, ਉਹ ਇੱਥੇ ਲੱਗੇ ਹੋਏ ਆ, ਬਾਕੀ ਸਭ ਆਪ ਮੁਹਾਰੇ ਲੱਗੇ ਆ। ਅਸੀਂ ਕਹਿੰਦੇ ਆ ਵੀ ਆਰਜੀ ਬੰਨ ਗਿਆ ਜੋ ਟੁੱਟ, ਐਡਵਾਂਸ ਬੰਨ ਆ। ਜੇ ਐਡਵਾਂਸ ਬੰਨ ਇਹ ਟੁੱਟ ਗਿਆ, ਇਹਦੇ ਨਾਲ ਹਜ਼ਾਰਾਂ ਪਿੰਡ ਜਿਹੜੇ ਆ, ਨਾ ਸੁਲਤਾਨਪੁਰ 'ਚ ਵੀ ਪਾਣੀ ਵੜੂਗਾ, ਕਰਪੂਥਲੇ 'ਚ ਵੀ ਪਾਣੀ ਵੜੂਗਾ, ਤੇ ਬਾਕੀ ਹੋਰ ਜਿਹੜੇ ਇਹਦੇ ਵਿੱਚ ਪਿੰਡ ਆਉਣੇ ਆ, ਸਾਰੇ ਪਿੰਡ ਹੀ ਜਿਹੜੇ ਆ ਉਹ ਡੁੱਬ ਜਾਣਗੇ। ਆ ਵੇਖ ਲਓ ਲੈਵਲ ਕਿੰਨਾ ਆ, ਢਿੱਗਾਂ ਡਿੱਗੀਆਂ ਹੋਈਆਂ ਦੀਆਂ। ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ, ਹੁਣ ਬਾਕੀ ਤੁਸੀਂ ਸਾਰਾ ਕੁਝ ਛੱਡੋ, ਅਗਲੇ ਬੰਨੇ ਦਰ ਕਿਉਂ ਨਹੀਂ ਚੁੱਕੇ ਜਾ ਰਹੇ? ਕੀ ਤੁਹਾਡੀ ਕੋਈ ਮੰਨ ਨਹੀਂ ਰਿਹਾ? ਆ ਰਾਜ ਸਭਾ ਦਾ ਸਾਡੇ ਇੱਥੇ ਮੈਂਬਰ ਆ ਬਲਵੀਰ ਸਿੰਘ ਸੀਚੇਵਾਲ, ਉਹ ਇੱਥੇ ਅਗਨਬੋਟ ਲੈ ਕੇ ਹੁਟੇ ਹਾਟੇ ਲੈਂਦਾ ਫਿਰਦਾ। ਤੂੰ ਰਾਜ ਸਭਾ ਦਾ ਮੈਂਬਰ ਆ, ਜਾ ਕੇ ਦਰ ਤੇ ਚੁਕਾ। ਇੱਥੇ ਇਹ ਵਿਧਾਇਕ ਆ ਆਮ ਆਦਮੀ ਪਾਰਟੀ ਦਾ, ਸੱਜਣ ਵਿਧਾਇਕ ਨਹੀਂਗਾ, ਇੰਚਾਰਜ ਆ ਉਹ, ਇੱਥੇ ਜਿਹੜਾ ਬੰਨਾਂ ਦੇ ਸੈਰ ਕਰਦਾ ਫਿਰਦਾ ਵਾ, ਉਹ ਜਾ ਕੇ ਦਰ ਚੁਕਾਵੇ, ਡੀਸੀ ਸਾਹਿਬ ਨੂੰ ਨਾਲ ਲਵੇ। ਸਾਡੇ ਇੱਥੇ ਹੈਗਾ ਐਮਐਲਏ ਰਾਣਾ ਇੰਦਰ ਪ੍ਰਤਾਪ, ਉਹ ਵੀ ਇੱਥੇ ਕਹਿੰਦਾ ਮੈਂ ਆਹ ਦੇ ਦਿੰਦਾ, ਆਹ ਦੇ ਦਿੰਦਾ। ਭਲਿਆ ਮਾਨਸਾ ਕੋਈ 200-300 ਬੰਦਾ ਲੈ ਕੇ ਉਧਰ ਨੂੰ ਜਾਓ। ਉਧਰ ਸਾਡੀ ਰਿਸ਼ਤੇਦਾਰੀ ਉਧਰ ਵੀ ਹੈਗੀ ਆ, ਪੁਲ ਤੋਂ ਥੱਲੇ ਵੀ। ਉਹ ਕਹਿੰਦੇ ਭਾਈ ਸਾਡੇ ਨਾਰਮਲ ਪਾਣੀ ਆ। ਕੱਲ ਵੀ ਅਸੀਂ ਉੱਥੋਂ ਵੀਡੀਓ ਬਣਾ ਕੇ ਲਿਆ, ਸਾਡੇ ਕੋਲ ਆ, ਅਸੀਂ ਦੇ ਵੀ ਸਕਦੇ ਆ। ਉੱਥੇ ਲੋਕ ਦਰਿਆ 'ਚੋਂ ਰੇਤਾ ਕੱਢਣ ਦਾ, ਉੱਥੇ ਪਾਣੀ ਨਹੀਂ। ਪਰ ਆ ਕੱਲ ਦੀ ਤਰੀਕ ਲੰਘ ਲੈਣ ਦਿਓ, ਕਿਉਂਕਿ ਹੋ ਸਕਦਾ ਸਰਕਾਰ ਨੇ ਕੋਈ ਉਧਰ ਸੈਣੀ ਵਾਲੇ ਬੰਨੇ ਆਪਣਾ ਪ੍ਰੋਗਰਾਮ ਕਰਨਾ ਹੋਵੇ, ਆ 15 ਅਗਸਤ ਆਜ਼ਾਦੀ ਮਨਾਉਣੀ ਹੋਵੇ, ਆਜ਼ਾਦੀ ਦੇ ਮਨਾ ਕੇ ਫਿਰ ਉਹਨਾਂ ਦੀ ਬਰਬਾਦੀ ਕਰਨੀ ਆ। ਮੇਰੀ ਗੱਲ ਨੋਟ ਕਰ ਲਿਓ, ਲਿਖ ਲਿਓ ਜੇ। ਕੱਲ ਤੋਂ ਬਾਅਦ ਹੁਣ ਅਗਲਿਆਂ ਦੀ ਬਰਬਾਦੀ ਹੋਣੀ, ਸਾਡੀ ਹੋ ਗਈ ਹੈ ਨਾ। ਹੁਣ ਉਧਰ ਫਿਰੋਜ਼ਪੁਰ ਏਰੀਆ ਦੀ ਬਰਬਾਦੀ ਉਧਰ ਵੀ ਚੱਲੀ ਜਾਂਦਾ, ਵੈਸੇ ਲਗਾਤਾਰ ਵੀਡੀਓਜ਼ ਆ ਰਹੀਆਂ ਨੇ, ਪਾਣੀ ਉਧਰ ਵੀ ਆਇਆ ਹੋਇਆ। ਪਰ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਇਹ ਸਰਕਾਰ ਤਾਂ ਆਈ ਬਦਲਾਅ ਦੇ ਨਾਂ ਤੇ ਸੀ, ਅਸੀਂ ਬਦਲਾਅ ਕਰਨਾ। ਉਹ ਤਾਂ ਹਰ ਵਾਰੀ ਕਹਿੰਦੇ ਨੇ, ਹਰੇਕ ਵਾਰੀ ਦੇਸ਼ ਨੂੰ ਮਹਾਨ ਦੱਸਦੇ ਨੇ, ਫਿਰ ਕਹਿੰਦੇ ਨੇ ਕਿਸਾਨਾਂ ਨੂੰ ਟਿੱਚਰਾਂ ਵੀ ਕਰ ਜਾਂਦੇ ਨੇ। ਕਦੀ ਕਦੀ ਤੁਸੀਂ ਸੁਣਦੇ ਹੋਵੋਗੇ ਕਿ ਇਹ ਕਿਹੜਾ ਕਿਸਾਨ ਖੇਤ ਜਾਂਦੇ ਨੇ, ਇਹ ਤਾਂ ਐ ਨੇ ਜੀ, ਇਹ ਤਾਂ ਔ ਨੇ। ਤੇ ਕਿਸਾਨ ਹੀ ਉਹਨਾਂ ਦੀ ਗੱਲਾਂ ਤੇ ਜ਼ਿਆਦਾ ਸਵਾਲ ਚੱਕਦੇ ਨੇ। ਬੇਸ਼ੱਕ ਕੋਈ ਲੈਂਡ ਪੂਲਿੰਗ ਵਰਗੀ ਪਾਲਿਸੀ ਹੋਵੇ, ਉਸ ਤੋਂ ਪਹਿਲਾਂ ਕਿਸਾਨਾਂ ਦੇ ਲਈ ਜਿਹੜੀ ਖੇਤੀ ਨੀਤੀ ਲੈ ਕੇ ਆਉਣੀ ਸੀ ਉਹ ਨਾ ਲਿਆਂਦੀ ਹੋਵੇ, ਫਿਰ ਕਿਸਾਨ ਹੀ ਜ਼ਿਆਦਾ ਕਿਉਂ ਚੁੱਭਦੇ ਨੇ? ਤੁਸੀਂ ਐਂ ਗੱਲ ਕਹਿ ਦਿੰਦੇ ਹੋ ਸ਼ਰੇਆਮ ਤਾਂ ਕਰਕੇ। ਦੇਖੋ ਜੀ, ਨੰਬਰ 1 ਤੇ ਤਾਂ ਅਸੀਂ ਪੈਨਲ ਸਰਕਾਰ ਚਲਾ ਰਹੇ ਹਾਂ। ਜੇ ਅੱਜ ਕੋਈ ਇਹਨਾਂ ਦੇ ਪੈਨਲ ਸਰਕਾਰ ਚਲਾ ਰਿਹਾ ਤੇ ਉਹ ਕਿਸਾਨ ਆ, ਬਾਕੀ ਦੇ ਜਿਹੜੇ ਆ ਉਹਦੇ ਨਾਂ ਬੋਲਣ ਜੋਗੇ ਨਹੀਂਗੇ। ਜੇ ਵਿਰੋਧੀ ਧਿਰ ਕੋਈ ਬੋਲਦੀ ਵੀ ਆ, ਉਹ ਕਹਿੰਦੇ ਆ ਵੀ ਬਾਡੀਆਂ ਕਿੱਥੋਂ ਲਵਾਈਆਂ, ਕਿਉਂਕਿ ਸਾਰੇ ਤੇ ਚੋਰ ਚੱਕੇ ਆਏ। ਉਹਨਾਂ ਨੂੰ ਸਿੱਧਾ ਕਹਿ ਦਿੰਦੇ ਨੇ ਵੀ ਭਾਈ ਤੁਹਾਡੇ, ਤੁਸੀਂ ਚੁੱਪ ਰਹੋ, ਤੁਹਾਡੇ ਤਾਂ ਸਾਡੇ ਕੋਲ ਸਾਰੇ ਰਾਜ ਨੇ। ਹਾਂ, ਰਾਜ ਆ, ਪਰ ਜਿਹੜੇ ਕਿਸਾਨ ਆ ਉਹ ਇੱਕ ਨਿਊਟਰਲ ਹੋ ਕੇ ਚੱਲਦੇ ਆ, ਉਹ ਤਾਂ ਚੁੱਭਦੇ ਆ। ਜਿਹੜਾ ਭਗਵੰਤ ਮਾਨ ਬਿਆਨ ਦਿੰਦਾ ਨਾ ਵੀ ਇਹ ਲੀਡਰ ਆ, ਇਹ ਕਿਸਾਨ ਨਹੀਂ ਗੇ। ਤੇ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਮਾਨ ਜੀ, ਤੁਹਾਡਾ ਜਿਹੜਾ ਵਾ ਆਪਣਾ ਬਿਜਲੀ ਮੰਤਰੀ ਆ, ਉਹ ਕਿੱਦਣ ਜਾ ਕੇ ਸੋਚ ਲਾਉਂਦਾ ਸੀਗਾ? ਉਹਨੂੰ ਵੀ ਕਦੇ ਪੁੱਛ ਲਓ। ਤੁਹਾਡਾ ਟਰਾਂਸਪੋਰਟ ਮੰਤਰੀ ਜਿਹੜਾ, ਉਹ ਕਿੱਦਣ ਜਾ ਕੇ ਉਹ ਟਿਕਟਾਂ ਕੱਟਦਾ ਸੀਗਾ? ਜਾਂ ਤੁਸੀਂ ਕਿੱਦਣ ਖੁਦ ਆਪਣਾ ਫੈਸਲਾ ਕਦੇ ਰਿਹਾ? ਫੈਸਲੇ ਤਾਂ ਉੱਪਰੋਂ ਆ ਰਹੇ ਆ। ਸੁਪਰ ਜਿਹੜਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ, ਜਦੋਂ ਹੁਣ ਉਹਨੂੰ ਪਤਾ ਲੱਗਾ ਲੈਂਡ ਜਿਹੜੀ ਪਾਲਿਸੀ ਆ ਵਾਪਸ ਲਈ ਆ, ਉਹ ਜਦੋਂ ਗੱਲ 'ਚ ਗੂਠਾ ਆਇਆ ਤਾਂ ਲਈ ਆ। ਕਿਉਂਕਿ ਕੇਜਰੀਵਾਲ ਨਾ ਤੇ ਸਾਡੇ ਇਤਿਹਾਸ ਬਾਰੇ ਜਾਣਦਾ, ਨਾ ਸਾਡੇ ਸੱਭਿਆਚਾਰ ਬਾਰੇ ਜਾਣਦਾ, ਤੇ ਨਾ ਹੀ ਸਾਡੇ ਗੁਰੂਆਂ ਪੀਰਾਂ ਬਾਰੇ ਜਾਣਦਾ। ਪੰਜਾਬ ਦਾ ਨਾਬਰੀ ਦਾ ਇਤਿਹਾਸ ਆ। ਅੱਜ ਜੇ ਲੋਕਾਂ ਦੇ ਮੂੰਹ 'ਚ ਰੋਟੀ ਪੈ ਰਹੀ ਆ, ਸਰਕਾਰ ਨਹੀਂ ਪਾ ਰਹੀ। ਇਹ ਬਾਬੇ ਨਾਨਕ ਦੇ ਜਿਹੜੇ ਸਿੱਖ ਆ, ਉਹ ਘਰਾਂ ਤੋਂ ਰੋਟੀਆਂ ਵੀ ਲਿਆ ਰਹੇ ਆ, ਪਹੁੰਚਾ ਰਹੇ ਆ, ਪੱਠੇ ਵੀ ਲਿਆ ਰਹੇ ਆ, ਹੋਰ ਵਸਤਾਂ ਵੀ ਲਿਆ ਰਹੇ ਆ। ਜੇ ਕਿਤੇ ਸਰਕਾਰ ਦੇ ਉੱਤੇ ਨਿਰਭਰ ਹੋਈਏ ਵੀ ਸਾਨੂੰ ਇਹ ਪੱਠੇ ਪਹੁੰਚਾਊਗੀ, ਡੰਗਰਾਂ ਦਾ ਚਾਰਾ ਪਹੁੰਚਾਊਗੀ ਜਾਂ ਖਾਣ ਪੀਣ ਵਾਸਤੇ, ਉਹਨੇ ਹੀ ਪਾਣੀ ਨਾਲ ਨਹੀਂ ਮਰਨਾ ਜਿੰਨਾ ਭੁੱਖ ਨਾਲ ਮਰ ਜਾਣਾ। ਇਹ ਤੇ ਬਾਬੇ ਨਾਨਕ ਦੇ ਉਹ ਜਿਹੜਾ ਲੰਗਰ ਲਾਇਆ, ਉਹਦੀ ਕਿਰਪਾ, ਲੋਕ ਜਿਹੜੇ ਆਮ ਮਾਰੇ ਆ ਰਹੇ ਆ। ਇਹ ਤਾਂ ਫਿਰ ਉਹ ਵੀ ਗੱਲ ਹੋ ਗਈ ਨਾ, ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਕਿਤੇ ਨਾ ਕਿਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਢੱਕ ਦਿੰਦੀਆਂ ਨੇ ਇਹਦੇ ਨਾਲ। ਦੇਖੋ, ਵੈਸੇ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਆ 556 57 ਸਾਲ ਹੋ ਗਏ ਆ ਵੀ ਪੁਜਾਰੀ
ਅਧਿਕਾਰੀ, ਦਰਬਾਰੀ ਤੇ ਵਪਾਰੀ, ਇਹਨਾਂ ਦੀ ਆਪਸ ਵਿੱਚ ਗੰਢ ਤੋਪਿਆ। ਇਹ ਐ ਕੜਿੰਗੜੀ ਪਾ ਕੇ ਚੱਲਦੇ ਆ। ਉਹ ਫਿਰ ਉਹ ਸਾਰਾ ਕੁਝ ਚੱਲਦਾ ਵਾ। ਪਰ ਜਿਹੜੇ ਆਮ ਲੋਕ ਆ ਤੁਸੀਂ ਵੇਖੋ, ਇੱਧਰ ਨੂੰ ਕੈਮਰਾ ਮਾਰੋ, ਇਹ ਸਾਰੇ ਨੌਜਵਾਨ ਪਿੰਡਾਂ ਤੋਂ ਆਏ ਹੋਏ ਆ ਤੇ ਸਵੇਰ ਤੋਂ ਬੋਰੀਆਂ ਚੁੱਕਦੇ ਆ ਸ਼ਾਮਾਂ ਤਾਈਂ, ਕਿਤੇ ਮਿੱਟੀ ਪਾਉਂਦੇ ਆ, ਜਿੱਥੇ ਕਿਸੇ ਦੀ ਹੈਲਪ ਕਰਨੀ ਉੱਥੇ ਹੈਲਪ ਕਰਦੇ ਆ, ਜੇ ਕਿਸੇ ਦਾ ਮਾਲ ਡੰਗਰ ਬਾਹਰ ਕੱਢਣਾ ਤੇ ਮਾਲ ਡੰਗਰ ਬਾਹਰ ਕੱਢਦੇ ਆ, ਜੇ ਕਿਸੇ ਦਾ ਕੋਈ ਉਥੋਂ ਚੀਜ਼ ਕੋਈ ਡੁੱਬ ਰਹੀ ਉਹਨੂੰ ਬਾਹਰ ਕੱਢਦੇ ਆ। ਇਹ ਆਮ ਲੋਕ ਆ, ਇਹ ਸਾਰੇ ਸਵੇਰ ਤੋਂ ਸ਼ਾਮਾਂ ਤਾਈਂ ਫ੍ਰੀ ਸੇਵਾ ਕਰਦੇ ਆ। ਇੱਥੋਂ ਤੱਕ ਚਾਹ ਪਾਣੀ ਵੀ ਲਿਆਉਂਦੇ ਪਿੰਡਾਂ ਤੋਂ ਲਿਆ ਕੇ ਪਿਆ ਰਹੇ। ਪਰ ਸਰਕਾਰ ਦਾ ਤੰਤਰ ਫੇਲ ਸਮਝੀਏ ਇਹਦੇ। ਸਰਕਾਰ ਕੋ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਹੋਇਆ, ਨਾ ਤੇ ਉਹਨਾਂ ਕੋਲ ਬੇੜੀਆਂ ਦਾ ਕੋਈ ਪ੍ਰਬੰਧ ਆ। ਉਹ ਅੱਜ ਧਰਨਾ ਦਿੱਤਾ ਸੀ ਇੱਥੇ, ਫਿਰ ਉਹ ਪ੍ਰਸ਼ਾਸਨ ਉੱਥੇ ਭੱਜ ਕੇ ਆਇਆ ਜਦੋਂ ਅਸੀਂ ਕਿਹਾ ਵੀ ਅੱਛਾ, ਹੜ ਚੱਲਦੇ ਦੇ ਵਿੱਚ ਵੀ ਤੁਹਾਨੂੰ ਧਰਨਾ ਦੇ ਕੇ ਸੇਵਾ ਲੈਣੀਆਂ ਪੈ ਰਹੀਆਂ। ਜਦੋਂ ਅਸੀਂ ਕੱਲ ਬਾਊਪੁਰ ਚ ਗਏ ਆ ਤੇ ਨਾ ਲਾਈਟ ਕੱਟਤੀ ਸੀ। ਹੁਣ ਲਾਈਟ ਕੀ ਵੀ ਬਾਬਾ ਆਪਦਾ ਜਹਾਜ਼ਾ ਲੈ ਕੇ ਅਗਨ ਬੋਟ ਉਹ ਭਜਾਈ ਫਿਰਦਾ ਸੀ, ਉਹ ਵੱਡੀ ਲਾਈਨ ਚ ਮਾਰਿਆ ਤੇ ਤਾਰਾਂ ਤੋੜਤੀਆਂ। ਉਹ ਲੋਕਾਂ ਨੇ ਆਪ ਤਾਰਾਂ ਜਦੋਂ 8 ਤਰੀਕ ਨੂੰ ਜਿਹੜੀਆਂ ਵਾ 10-11 ਤਰੀਕ ਨੂੰ, ਕਿਉਂਕਿ ਲਗਾਤਾਰ ਪਾਣੀ ਆ, ਉਦੋਂ ਉਹਨਾਂ ਨੇ ਤਾਰਾਂ ਆਪ ਕੱਸੀਆਂ। ਉਹਨਾਂ ਨੇ ਕੀ ਕਰਤਾ ਵੀ ਉਹਨਾਂ ਨੇ ਲਾਈਟ ਕੱਟਤੀ ਵੀ ਸਵੇਰੇ 5 ਵਜੇ ਲਾਈਟ ਕੱਟ ਦਿਆ ਕਰਨੀ ਆ ਤੇ ਸ਼ਾਮਾਂ ਨੂੰ 8 ਵਜੇ ਆਇਆ ਕਰੂ। ਜਦੋਂ ਪਾਣੀ ਦੇ ਵਿੱਚ ਰਹੀਏ ਨਾ ਤੇ ਪਾਣੀ ਦੀ ਚਮਕ ਬਹੁਤ ਭੈੜੀ ਆ। ਉਹ ਗਰਮੀ ਦੇ ਨਾਲ ਹਰੇਕ ਘਰ ਦੇ ਵਿੱਚ ਇੱਕ ਘਰ ਛੱਡ ਕੇ ਘਰ ਤੇ ਮਰੀਜ਼ ਪਿਆ ਵਾ। ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪਿਆ। ਨਾਲ ਹੀ ਅਸੀਂ ਕਿਹਾ ਵੀ ਜਿਹੜੀ ਜੋ ਵੀ ਸਰਕਾਰ ਵੱਲੋਂ ਆਉਂਦਾ ਵਾ, ਮਾੜੀ ਮੋਟੀ ਸਹਾਇਤਾ ਆਉਂਦੀ ਆ, ਉਹ ਸਰਕਾਰ ਦੇ ਨੁਮਾਇੰਦੇ ਖੁਦ ਜਾ ਕੇ ਉਹ ਘਰਾਂ ਤੱਕ ਪਹੁੰਚਾਉਣ। ਉਹਦੇ ਨਾਲ ਹੀ ਜਿਹੜੀ ਡਾਕਟਰੀ ਸਹਾਇਤਾ ਵਾ, ਚਾਹੇ ਉਹ ਡੰਗਰਾਂ ਵਾਸਤੇ ਆ ਚਾਹੇ ਬੰਦਿਆਂ ਵਾਸਤੇ ਆ, ਉਹ 2 ਟਾਈਮ ਹਰੇਕ ਘਰ ਦੇ ਵਿੱਚ ਗੇੜਾ ਮਾਰਿਆ ਜਾਵੇ। ਤੇ ਜਿਹੜੀ ਆ ਪੈਟਰੋਲੀਅਮ ਆ, ਉਹ 1 ਕਿਲੋਮੀਟਰ ਦੇ ਘੇਰੇ ਦੇ ਵਿੱਚ ਇੱਕ ਅਗਨ ਬੋਰਡ ਚਲਾਇਆ ਜਾਵੇ। ਪੈਟਰੋਲਿੰਗ ਹੁੰਦੀ ਰਹੇ। ਹਾਂ, ਪੈਟਰੋਲਿੰਗ ਹੁੰਦੀ ਰਹੇ। ਜੇ ਕਿਸੇ ਨੂੰ ਲੋੜ ਆ ਉਹ ਆਪਦਾ ਕੋਠੇ ਚੜ੍ਹ ਕੇ ਪਰਨਾ ਜੇ ਤੁਹਾਨੂੰ ਵਿਖਾਵੇ ਤੇ ਤੁਰੰਤ ਜਾ ਕੇ ਉਹਨੇ ਸਾਰ ਲੈਣੀ ਪਵੇ। ਜਦੋਂ ਫਿਰ ਅਸੀਂ ਕੱਲ ਧਰਨਾ ਲਿਖਿਆ ਵਾ ਅੱਜ ਰੋਡ ਜਾਮ ਕਰਨ ਦਾ, ਫਿਰ ਉੱਥੇ ਪ੍ਰਸ਼ਾਸਨ ਆਇਆ ਵਾ, ਉਹਨਾਂ ਨੇ ਉਹ ਜਿਹੜੀਆਂ ਗੱਲਾਂ ਮੰਨੀਆਂ ਵਾ, ਬੱਤੀ ਵੀ ਛੱਡੀ ਆ। ਹੁਣ ਉਹਨਾਂ ਨੂੰ ਕਿਹਾ ਵੀ ਭਾਈ ਇੱਥੇ ਇਹਨਾਂ ਦੀ ਜਿਹੜੀ ਆ ਉਹ ਸਾਰ ਲਈ ਜਾਵੇ। ਇਸ ਕਰਕੇ ਸਰਕਾਰ ਕੋ ਪੁਖਤਾ ਪ੍ਰਬੰਧ ਹੀ ਕੋਈ ਨਹੀਂ ਹੈਗੇ। ਅੱਛਾ, ਫਿਰ ਮੁੱਖ ਮੰਤਰੀ ਸਾਹਿਬ ਦੇ ਦਾਅਵੇ ਫੇਕ ਸਮਝੀਏ ਆਪਾਂ ਜਿਹੜੇ ਵੀ ਉਹ ਕਰਦੇ ਨੇ। ਮੈਨੂੰ ਲੱਗਦਾ ਮੁੱਖ ਮੰਤਰੀ ਨਹੀਂ ਹੈਗਾ, ਸੁਪਰ ਮੁੱਖ ਮੰਤਰੀ ਤੁਹਾਨੂੰ ਚਲਾ ਰਿਹਾ ਵਾ। ਮੁੱਖ ਮੰਤਰੀ ਕਾਹਦਾ ਵੀ ਅੱਕਿਆਂ ਲੋਕਾਂ ਨੇ ਵੋਟਾਂ ਇਹਨੂੰ ਪਾਤੀਆਂ। ਜਦੋਂ ਕੋਈ ਮਾੜਾ ਬੰਦਾ ਵੱਡੀ ਸੰਸਥਾ ਤੇ ਜਾ ਪਹੁੰਚੇ ਤੇ ਫਿਰ ਉਹ ਜਿੰਨੀ ਕੁ ਉਹਦੀ ਕਾਰਗੁਜ਼ਾਰੀ ਉਨੀ ਕੁ ਕਰਦਾ ਹੁੰਦਾ। ਉਹਦੇ ਬਿਆਨਾਂ ਦੇ ਵਿੱਚ ਅੱਜ ਤੱਕ ਜੇ ਕੋਈ ਦਮ ਹੈਗਾ ਤੇ ਕੋਈ ਦੱਸ ਦੇ। ਉਹ ਪਤਾ ਨਹੀਂ ਯੂ ਟਰਨ ਉਹਨੇ ਕਦੋਂ ਮਾਰ ਜਾਣਾ। ਅੱਛਾ, ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੋਲੇ ਨੇ ਕਿ ਪਾਣੀ ਆਇਆ, ਅਸੀਂ ਮਦਦ ਪਹੁੰਚਾ ਰਹੇ ਹਾਂ, ਜਾਂ ਕੁਝ ਹੋਰ ਕੋਈ ਬਿਆਨ ਇਦਾਂ ਦਾ ਆਇਆ ਉਹਨਾਂ ਦਾ? ਮੈਨੂੰ ਤਾਂ ਲੱਗਦਾ ਚੰਗੀ ਦਾਰੂ ਦੂਰੂ ਪੀ ਕੇ ਕਿਤੇ ਲੰਮਾ ਪਿਆ ਵਾ। ਇੱਕ ਵੀ ਬਿਆਨ ਨਹੀਂ ਆਇਆ। 3 ਤਰੀਕ ਤੋਂ ਲੋਕ ਡੁੱਬ ਰਹੇ, ਮੈਂ ਨਹੀਂ ਜੋ ਸੁਣਿਆ। ਅੱਛਾ, ਕਦੇ ਪਤਾ ਨਹੀਂ ਕਿੱਥੇ ਗਿਆ ਗੁਆ ਵਾ, ਕੀ ਕਰਦਾ ਵਾ ਕੀ ਨਹੀਂ ਕਰਦਾ, ਇੱਕ ਵੀ ਬਿਆਨ ਨਹੀਂ ਉਹਨਾਂ ਦਾ ਕੋਈ ਆਇਆ। ਅੱਛਾ, ਹੁਣ ਬਾਕੀ ਦੇ ਲੋਕਾਂ ਦੇ ਨਾਲ ਵੀ ਗੱਲ ਕਰ ਲਈਏ ਤੇ ਕੀ ਲੱਗਦਾ ਜੀ ਸਰਕਾਰ ਵੱਲੋਂ ਮਦਦ ਪਹੁੰਚੂਗੀ ਜੀ? ਹਾਲੇ ਤਾਂ ਵੇਟ ਹੀ ਕਰ ਰਹੇ ਹੋ 3 ਤਰੀਕ ਦੀ। ਸਰ ਜੀ, ਮਦਦ ਤਾਂ ਹੁਣ ਕੋਈ ਪਤਾ ਨਹੀਂ ਪਹੁੰਚੇ ਕਿ ਨਾ ਪਹੁੰਚੇ। ਅਸੀਂ ਤਾਂ ਆਪਦੀ ਮਦਦ ਕਰ ਰਹੇ ਹਾਂ ਜੀ, ਆਪਣੀ ਆਪ ਆਪਦੀ ਮਦਦ ਕਰ ਰਹੇ ਹਾਂ ਜੀ ਆਪ ਅਸੀਂ। ਤੇ ਸਾਨੂੰ ਸਰਕਾਰ ਦਾ ਤਾਂ ਕੋਈ ਪਤਾ ਨਹੀਂ ਮਦਦ ਪਹੁੰਚੇ ਜਾਂ ਨਾ ਪਹੁੰਚੇ ਜੀ। ਹਾਂਜੀ, ਨਹੀਂ ਪਹੁੰਚੀ ਕੋਈ ਮਦਦ ਸਾਡੇ ਕੋਲ ਨਹੀਂ ਪਹੁੰਚੀ ਜੀ। ਜੇ ਅਗਰ ਪਹੁੰਚ ਜਾਏ ਤਾਂ ਕਹਿ ਸਕਦੇ। ਹਾਂਜੀ, ਤੇ ਬਾਕੀ ਕਿੱਦਾਂ ਕੀ ਕਹਿੰਦੇ? ਉਧਰ ਡਾਂਗ ਜ਼ਰੂਰ ਵਰ ਰਹੀ ਆ। ਉਹ ਕਹਿੰਦਾ ਸੀ ਵੀ ਮੈਂ ਮਾਸਟਰ ਦਾ ਮੁੰਡਾ, ਪਹਿਲਾਂ ਆਉਂਦਿਆਂ ਉਹਨੇ ਮਾਸਟਰ ਕੁੱਟੇ, ਫਿਰ ਉਹਨੇ ਕਿਸਾਨ ਕੁੱਟੇ, ਫਿਰ ਮਜ਼ਦੂਰ ਕੁੱਟੇ, ਫਿਰ ਜਵਾਨ ਕੁੱਟੇ। ਇਸ ਕਰਕੇ ਉਹਨਾਂ ਦਾ ਕੰਮ ਤੇ ਆ ਵਾ। ਹੁਣ ਅੱਜ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵਾ ਤੇ ਬਿਜਲੀ ਕਾਮੇ ਜਿਹੜੇ ਉਹ ਹੜਤਾਲ ਤੇ ਆ। ਜਿਹੜੇ ਆਪਣੇ ਬੱਸ ਮੁਲਾਜ਼ਮ ਉਹ ਵੀ ਹੜਤਾਲ ਤੇ ਆ, ਉਹ ਵੀ ਹੜਤਾਲ ਤੇ ਆ। ਕੀ ਇਹ ਹੋ ਰਿਹਾ ਵਾ? ਇਸ ਕਰਕੇ ਭਾਈ ਸਭ ਤੋਂ ਇਤਿਹਾਸ ਦੇ ਪੰਨਿਆਂ 'ਚ ਨਖਿੱਧ ਮੁੱਖ ਮੰਤਰੀ ਉਹ ਭਗਵੰਤ ਮਾਨ ਸਾਹਿਬ ਤੋਂ ਹੋਊਗਾ। ਉਹ ਚੁਟਕਲੇ ਚੜਕਲੇ ਸੁਣਾਉਂਦਾ ਸੀ, ਉਹ ਲੋਕਾਂ ਨੂੰ ਸੁਣਾਈ ਜਾਂਦਾ ਵਾ। ਇਸ ਕਰਕੇ 27 'ਚ ਜਿਹੜੇ ਉਹਨਾਂ ਦੇ ਹਾਲਾਤ ਹੋਣੇ ਆ, ਮੈਨੂੰ ਲੱਗਦਾ ਵੀ ਲੋਕੀ ਇਹ ਗੱਲ ਕਿਹਾ ਕਰਨਗੇ ਇੱਕ ਆਮ ਆਦਮੀ ਪਾਰਟੀ ਵੀ ਹੁੰਦੀ ਸੀ ਜੀ। ਬਾਪੂ ਜੀ, ਕੀ ਲੱਗਦਾ ਪਹਿਲਾਂ 19 ਚ ਮਾਰ ਚੱਲੀ, ਹੁਣ 23 ਚ ਚੱਲੀ, ਅੱਜ ਫੇਰ ਉਸੇ ਜਗ੍ਹਾ ਤੇ ਖੜੇ ਹੋ? ਕੀ ਲੱਗਦਾ ਹਾਲਾਤ ਦੇਖ ਕੇ ਵੀ ਕਦੀ ਸੁਧਰਨਗੇ ਹਾਲਾਤ ਤੁਹਾਡੇ ਵੀ? ਤੁਹਾਨੂੰ ਪ੍ਰਧਾਨ ਜੀ ਨੇ ਸਾਰੀਆਂ ਗੱਲਾਂ ਵੈਸੇ ਤੇ ਦੱਸ ਹੀ ਦਿੱਤੀਆਂ। ਸ਼ੇਰ ਸਿੰਘ ਮਹੀਵਾਲ ਨੇ ਪੂਰਾ ਵਿਸਤਾਰ ਦੇ ਨਾਲ ਜੀ। ਪਹਿਲਾਂ ਤਾਂ ਤੁਸੀਂ ਆਹ ਕੈਮਰਾ ਘੁਮਾ ਕੇ ਵੇਖੋ, ਇਹ ਆਮ ਸਭ ਲਾਗਲੇ ਪਿੰਡਾਂ ਵਾਲੇ ਆ। ਆਹ ਪਾਣੀ ਥੱਲੇ ਵੇਖੋ ਵੀ 3 ਫੁੱਟ ਪਾਣੀ ਨੀਵਾਂ ਰਹਿ ਗਿਆ, ਵੱਡਾ ਡਵਾਨਸ ਬੰਨ। ਇਹਦੇ ਨਾਲ ਲੱਗਦੇ ਤਲਵੰਡੀ ਚੌਧਰੀਆਂ, ਖਿਜਰਪੁਰ, ਸੰਨਾ ਸ਼ੇਰ ਸਿੰਘ, ਚੌਧਰੀ ਵਾਲਾ, ਮਹੀਵਾਲ, ਭੈਣੀ ਊਸੇ ਖਾਂ, ਸਿਵਦਿਆਲ, ਦਰਜਨਾਂ ਪਿੰਡ ਵਾ, ਲੱਖਾਂ ਦੀ ਆਬਾਦੀ ਆ। ਇਹ ਜੇ ਬੰਨ ਟੁੱਟ ਜੇ ਤੇ ਸਭ ਬਰਬਾਦ ਹੋ ਜੂ। ਇਹ ਸਭ ਲੋਕੀ ਆਪ ਮੀਂਹ ਵਰਦੇ ਦੇ ਵਿੱਚ ਡਏ ਆ ਤੋੜੇ ਲਾਉਣ, ਇਹਦੀ ਦੇਖਭਾਲ ਕਰਨ ਡਏ। ਕਈਆਂ ਥਾਵਾਂ ਤੋਂ ਫਿਸਲਿਆ ਆ, ਤੇੜ ਪਾੜ ਗਈ ਆ। ਬਾਕੀ ਇੱਕ ਤੁਸੀਂ ਗੱਲ ਕੀਤੀ ਸੀ ਸੀਐਮ ਸਾਹਿਬ ਦੀ ਵੀ ਕੁਝ ਬੋਲਿਆ, ਉਹ ਬੋਲਣ ਜੋਗਾ ਰਿਹਾ ਹੀ ਨਹੀਂ। 23 ਦੇ ਵਿੱਚ ਬੋਲਿਆ ਹੈ ਨਾ ਪਾਣੀ ਜਾਣ ਕੇ। ਹੁਣ ਵੀ ਜੇ ਕਿਤੇ ਰੱਬ ਨਾ ਕਰੇ ਖੁਦਾ ਦਾ ਖਾਸਤਾ ਜੇ ਟੁੱਟ ਜੇ ਤੇ ਆਣ ਕੇ ਪਜਾਮਾ ਟੰਗ ਕੇ ਬੋਲ ਪੂ। ਪਹਿਲੀ ਗੱਲ ਤਾਂ ਹੁਣ ਬੋਲਣ ਜੋਗਾ ਰਿਹਾ ਹੀ ਨਹੀਂ, ਕਿਉਂਕਿ ਉਹ ਬੋਲਿਆ ਸੀ ਉਦੋਂ ਵੀ ਮੈਂ ਮੁਰਗੀ ਦਾ, ਕੁਕੜੀ ਦਾ, ਬੱਕਰੀ ਦਾ, ਫਲਾਨਾ ਢਿਮਕੜਾ, ਦਿਹਾੜੀਆਂ ਦਊ। ਉਹ ਦੇ ਨਹੀਂ ਪਾਇਆ, ਸ਼ਰਮ ਦਾ ਮਾਰਿਆ ਨਹੀਂ ਬੋਲਿਆ ਉਹ।
ਤੁਸੀਂ ਵੇਖਿਆ ਹੀ ਆ, ਤੁਸੀਂ ਵੀ ਵੇਖਿਆ ਹੀ ਆ ਮੀਡੀਆ 'ਚ ਕਦੇ ਬੋਲਿਆ ਅਜੇ ਤੱਕ ਵੀ ਇੰਨੇ 15 ਦਿਨ ਹੋ ਗਏ ਅਗਲਿਆਂ ਤੋਂ ਬਹਾਨਾ ਹੈਗਾ ਜੀ, ਖਜ਼ਾਨੇ 'ਚ ਹੈ ਹੀ ਕੁਛ ਨਹੀਂ ਅਗਲੇ। ਨਹੀਂ ਉਹ ਤੇ ਆਂਦੇ ਆ ਸਾਡਾ ਖਜ਼ਾਨਾ ਹੀ ਬੜਾ ਭਰਪੂਰ ਆ। ਕਦੇ ਖਜ਼ਾਨਾ ਮੰਤਰੀ ਨੂੰ ਆਖੇ ਪਹਿਲੀਆਂ ਸਰਕਾਰਾਂ ਦੀਆਂ ਖਜ਼ਾਨਾ ਨਹੀਂ ਹੈਗਾ, ਸਾਡੇ ਕੋਲ ਖਜ਼ਾਨਾ ਵਾਧੂ ਆ। ਤੁਸੀਂ ਕਦੇ ਸੁਣਿਆ ਕਦੀ ਵੀ ਤੁਸੀਂ ਉਹਨੂੰ ਕਹਿੰਦੇ ਵੀ ਖਜ਼ਾਨਾ ਨਹੀਂ ਸਾਡੇ ਕੋਲ? ਇਹ ਗੱਲ ਸੁਣੀ ਤੁਸੀਂ ਕਦੀ? ਨਹੀਂ ਨਹੀਂ। ਉਦਾਂ ਦੇ ਸਾਡੇ ਕੋਲ ਖਜ਼ਾਨਾ ਵਾਧੂ, ਪਰ ਉਹ ਐਡਾ ਬਸ਼ਰਮ ਵਾ, ਉਹਨੂੰ ਬੋਲਣ ਜੋਗਾ ਰਿਹਾ ਹੀ ਨਹੀਂ ਸੀ ਸਾਡਾ। ਅੱਛਾ, ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ? 19 ਦੇ ਵਿੱਚ ਵੀ ਪਹਿਲਾਂ ਆਪਣੀਆਂ ਫਸਲਾਂ ਲੱਗੀਆਂ ਆ, ਤਬਾਹ ਹੁੰਦੀਆਂ ਦੇਖੀਆਂ, 23 ਚ ਦੇਖੀਆਂ, ਹੁਣ 25 ਚ ਫੇਰ ਤਬਾਹ ਹੋਈਆਂ। ਕਿੱਦਾਂ ਦਾ ਪ੍ਰੈਸ਼ਰ ਹੁੰਦਾ ਦਿਮਾਗ ਦੇ ਉੱਪਰ? ਕਿੱਦਾਂ ਦਾ ਮਾਨਸਿਕ ਤਣਾਅ ਮਹਿਸੂਸ ਕਰਦੇ ਹੋ? ਬਹੁਤ ਜ਼ਿਆਦਾ ਜੀ। ਤੁਹਾਨੂੰ ਵੀ ਤੁਹਾਡੀ ਤੁਸੀਂ ਆ ਪੱਤਰਕਾਰੀ ਕਰਨਾ ਹੈ, ਤੁਹਾਨੂੰ ਉਮੀਦ ਆ ਵੀ ਅਸੀਂ ਆਹ ਖਬਰ ਚਲਾਵਾਂਗੇ ਤੇ ਸਾਨੂੰ ਕੋਈ ਨਾ ਕੋਈ ਇਹ 'ਚੋਂ ਲਾਭ ਹੋਊਗਾ। ਜੀ ਜੀ। ਅਸੀਂ ਫਸਲਾਂ ਲਾਈਆਂ, ਝੋਨੇ ਲਾਏ, ਹਰ ਤਰ੍ਹਾਂ ਦੇ ਕਮਾਦ ਡੁੱਬ ਗਏ। ਸਾਨੂੰ ਵੀ ਕੋਈ ਉਮੀਦ ਹੁੰਦੀ ਵੀ ਅਸੀਂ ਆਹ ਕੰਮ ਕਰਨਾ, ਐਰਕੀ ਫਸਲ ਤੋਂ ਸਾਡੀ ਫਸਲ ਆਈ, ਆਹ ਪੈਸੇ ਨਾਲ ਆਹ ਕੰਮ ਕਰਨਾ। ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਤੇ ਸਰਕਾਰ ਵੱਲੋਂ ਤਾਂ 23 ਚ ਉਮੀਦ ਸਾਡੀ ਖਤਮ ਹੋ ਗਈ। ਬਹੁਤ ਲੋਕੀ ਸਹਿਮੇ ਹੋਏ ਆ ਵੀ ਇਹ ਜੇ ਕੁਦਰਤ ਨੇ ਮਾਰ ਪਾਤੀ ਆ। ਸਰਕਾਰ ਹੁੰਦੀ ਹੈ ਵੀ ਸਰਕਾਰ ਹੁੰਦਾ ਵਾ, ਸਰਕਾਰ ਦੀ ਇੱਕ ਨਾ ਮਾਂ ਹੁੰਦੀ ਆ ਆਮ ਜਨਤਾ ਦੀ, ਉਹ ਤੋਂ ਆਸ ਹੁੰਦੀ ਆ ਵੀ ਸਾਨੂੰ ਸਰਕਾਰ ਕੋਈ ਨਾ ਕੋਈ ਦਊਗੀ ਤੇ ਸਾਡਾ ਕੋਈ ਨਾ ਕੋਈ ਗਾਂ ਰੋਟੀ ਤੋੜੀ ਫੁਲਕਾ ਚੱਲ ਪਊ। ਉਹ ਤੇ ਉਮੀਦ ਸਾਡੀ 23 ਚ ਖਤਮ ਹੋ ਗਈ। ਅੱਛਾ, ਫਿਰ ਇਹਦੇ ਨਾਲ ਜਦੋਂ ਹਰੇਕ ਸਾਲ ਤੁਸੀਂ ਫਸਲ ਲਾਉਂਦੇ ਹੋ, ਦਿਮਾਗ 'ਚ ਚੱਲ ਕੀ ਰਿਹਾ ਹੁੰਦਾ ਜਦੋਂ ਵੀ ਫਸਲ ਲਾਉਂਦੇ ਹੋ? ਕਿਉਂਕਿ 19 23 ਚ 25 ਹੁਣ ਫੇਰ ਦੇਖ ਰਹੇ ਆ ਆਪਾਂ ਉਹੀ ਹਾਲਾਤ। ਚੱਲ ਕੀ ਰਿਹਾ ਹੁੰਦਾ ਦਿਮਾਗ 'ਚ ਜਦੋਂ ਫਸਲ ਲਾ ਰਹੇ ਹੁੰਦੇ? ਅਸੀਂ ਕੋਈ ਵੀ ਬੰਦਾ ਵਾ ਜਦੋਂ ਕੋਈ ਕੰਮ ਕਰਦਾ ਆਪਦਾ ਮਾੜਾ ਸੋਚ ਕੇ ਥੋੜਾ ਕਰਦਾ, ਉਹ ਤਾਂ ਵਧੀਆ ਨੂੰ ਕਰਦਾ ਵੀ ਹਾਂ ਆਹ ਕੀ ਫਸਲ ਲਾਈ, ਸਾਡੀ ਆਹ ਪੈਦਾਵਾਰ ਵਧੀਆ ਹੋਊਗੀ, ਅਸੀਂ ਆਹ ਕੰਮ ਕਰਾਂਗੇ। ਕਦੀ ਇਹ ਥੋੜਾ ਸੋਚੂਗਾ ਵੀ ਸਾਡਾ ਵੀ ਆਹ ਕੰਮ ਬਣ ਜੂ। ਕਦੀ ਕੋਈ ਬੰਦਾ, ਤੁਸੀਂ ਵੀ ਕਰਦੇ ਕੰਮ, ਤੁਸੀਂ ਆਪਦਾ ਤੇ ਫਾਇਦੇ ਵਾਲਾ ਕੰਮ ਸੋਚ ਕੇ ਚੱਲੋਗੇ ਨਾ, ਇਹ ਮਾੜਾ ਸੋਚ ਕੇ ਕੋਈ ਨਹੀਂ ਚੱਲ ਦਿੰਦਾ। ਪਰ ਸਰਕਾਰ ਜਿਹੜੀ 17 ਸਾਲਾਂ ਵਾਲੀ ਬਦਲਾਅ ਵਾਲੀ ਆ, ਉਹਨੇ ਦੱਸਤਾ ਵੀ 17 ਸਾਲਾਂ ਬਾਅਦ ਜਿਹੜਾ ਬਦਲਾਅ ਆ, ਆਹ ਬਦਲਾਅ ਆ। ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ, ਕੋਈ ਮੁੱਖ ਮੰਤਰੀ ਨਹੀਂ। ਇਹਨੂੰ ਤੁਸੀਂ ਬਦਲਾਅ ਦਾ ਨਾਮ ਦਿੰਦੇ ਹੋ? ਕਾਹਦਾ ਬਦਲਾਅ ਆ ਯਾਰ ਦੱਸੋ? ਰਗੜ ਕੇ ਰੱਖਤਾ। ਵਿਆਹ ਜ਼ਰੂਰ ਕਰਵਾ ਲਿਆ ਉਹਨੇ, ਇੱਕ ਦੋ ਹੋਰ ਮੰਤਰੀ ਸੰਤਰੀ ਵਿਆਹੇ ਗਏ ਆ। ਬੁੱਢੇ ਵਾਲੇ ਵਿਆਹ ਕਰਾ ਕੇ ਬਹਿ ਗਿਆ, ਆਪਦੀ ਧੀ ਦਾ ਵਿਆਹ ਕਰ, ਕੋਈ ਪੁੱਤ ਦਾ ਕਰ, ਕੋਈ ਅਕਲ ਵਾਲਾ ਕੰਮ ਕਰ। ਜਨਤਾ ਨੂੰ ਵੇਖ ਤੂੰ, ਉਹ ਤਾਂ ਨਵੀਂ ਬੀਬੀ ਨੂੰ, ਮੈਡਮ ਨੂੰ ਵੇਖਣ ਡਿਆ, ਆਪਦੀ ਨੂੰ, ਡਾਕਟਰ ਨੂੰ। ਸ਼ੇਰ ਸਿੰਘ ਭਾਜੀ, ਇਹ ਜ਼ਰੂਰ ਦੱਸੋ ਵੀ ਹਰੇਕ ਸਾਲ ਇਦਾਂ ਕਿੰਨੀ ਫਸਲ ਤਬਾਹ ਹੁੰਦੀ ਹੈ? ਤੁਸੀਂ ਤਾਂ ਕਿਸਾਨ ਆਗੂ ਹੋ, ਤੁਹਾਡੇ ਨਾਲ ਗੱਲ ਕਰਦੇ ਹੋਣਗੇ ਤੁਹਾਡੇ ਜਿੰਨੇ ਵੀ ਨਾਲ ਹੋਰ ਕਿਸਾਨ ਨੇ ਜੁੜੇ ਹੋਏ। ਕਿੱਦਾਂ ਦਾ ਮਾਨਸਿਕ ਤਣਾਅ ਹੁੰਦਾ ਹੈ ਕਿ ਪਹਿਲਾਂ 19 ਚ ਇਹ ਮਾਰ ਚੱਲੀ ਹੈ, 23 ਚ ਚੱਲੀ ਹੈ, 25 ਚ ਚੱਲੀ ਹੈ, ਹਰੇਕ ਸਾਲ ਫਸਲ ਖਰਾਬ ਹੋ ਜਾਣੀ। ਉਸ ਤੋਂ ਬਾਅਦ ਕਿਸੇ ਨੇ ਬੱਚਿਆਂ ਦਾ ਵਿਆਹ ਕਰਨਾ, ਕਿਸੇ ਨੇ ਘਰ ਦੇ ਵਿੱਚ ਇਲਾਜ ਕਰਾਉਣ ਤੋਂ ਮਰੀਜ਼ ਪਿਆ, ਕਿਸੇ ਨੇ ਕਈ ਤਰ੍ਹਾਂ ਦੇ ਹੋਰ ਕੰਮ ਕਰਨੇ ਆ। ਉਹ ਤਣਾਅ ਕਿਹੋ ਜਿਹਾ ਹੁੰਦਾ ਇਸ ਖਾਸ ਤੌਰ ਤੇ ਆ ਤੁਹਾਡੇ ਏਰੀਏ ਦੀ ਮਾਰ ਦਾ? ਦੇਖੋ, ਸਾਡੀਆਂ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ, 14 ਚ ਵੀ ਹੋਈਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਇਹਦੇ ਨਾਲ ਵੀ ਹੋਈਆਂ। ਅਸੀਂ ਇਹਨਾਂ ਨੂੰ ਕਿਹਾ ਵੀ ਦੇਖੋ, ਪਹਿਲੀ ਗੱਲ ਤਾਂ ਜ਼ਮੀਨ ਦਰਿਆ ਦੀ ਹੈ ਕਿੱਥੇ ਆ, ਪਤਾ ਕਰੋ। ਦਰਿਆ ਇੱਥੇ ਨਹੀਂ ਰਿਹਾ, ਇਹ ਜੱਦੀ ਮਾਲਕੀਆਂ ਲੋਕਾਂ ਦੀਆਂ, 50 ਸਾਲ ਦੀਆਂ ਮਾਲਕੀਆਂ। ਤਲਵੰਡੀ ਚੌਧਰੀਆਂ ਵਾ ਇੱਥੋਂ 5.5-6 ਕਿਲੋਮੀਟਰ, ਉੱਥੇ ਅੱਜ ਖੰਡਰ ਮਿਲ ਜਾਣਗੇ। ਮੈਂ ਦਿਖਾ ਦੂੰਗਾ ਦਰਿਆ ਵਗਦੇ ਦੇ 50 ਦੇ ਕਰੀਬ ਉਹ ਖੰਡਰ ਜਿਹੜੇ ਵਗਦੇ ਆ, ਉੱਥੇ ਦਰਿਆ ਵਗਦਾ ਰਿਹਾ। ਹੁਣ ਦਰਿਆ ਇੱਧਰ ਨੂੰ ਤੁਰ ਪਿਆ। ਅਸੀਂ ਉਹਨਾਂ ਕੋਲ ਮੰਗ ਕੀਤੀ ਸੀਗੀ ਵੀ ਸਾਨੂੰ ਜਿੱਥੋਂ ਦੀ ਦਰਿਆ ਲੰਘ ਰਿਹਾ ਵਾ, ਉਹਦਾ ਮੱਛੀ ਦਾ ਤੇ ਵਿਜੇਤਾ ਵੇਚਣ ਦਾ ਅਧਿਕਾਰ ਉਹਨੂੰ ਕਿਸਾਨ ਤੇ ਮਜ਼ਦੂਰ ਨੂੰ ਦੇ ਦਿਓ। ਅੱਛਾ, ਇੱਥੇ ਵੀ ਉਹ ਕਹਿੰਦੇ ਵੀ ਨਹੀਂ। ਫਿਰ ਅਸੀਂ ਕਿਹਾ ਵੀ ਜਿਹੜੀ ਇਹ ਦਰਿਆ ਦੇ ਵਿੱਚ ਜ਼ਮੀਨ ਆ, ਇਹਨੂੰ ਰਿਕੁਆਇਰ ਕਰ ਲਓ, ਰਿਕੁਆਇਰ ਕਰਕੇ ਸਾਨੂੰ ਦੇ ਦਿਓ, ਅਸੀਂ ਪਾਸੇ ਲੈ ਲਈਏ। ਇਹਦੇ ਤੇ ਵੀ ਨਹੀਂ ਆਉਂਦੇ। ਜਦੋਂ ਇਹਦੇ ਤੇ ਵੀ ਨਹੀਂ ਆਉਂਦੇ ਤੇ ਕੀ ਕਰ ਸਕਦੇ ਆ? ਇਸ ਕਰਕੇ ਅਸੀਂ ਇਹ ਗੱਲਾਂ ਸਾਰੀਆਂ ਰੱਖ ਚੁੱਕੇ ਹਾਂ। ਅਸੀਂ ਅੱਜ ਵੀ ਕਹਿੰਦੇ ਹਾਂ ਵੀ ਭਾਈ ਦਰਿਆ ਦੀ ਜ਼ਮੀਨ ਨੂੰ ਰਿਕੁਆਇਰ ਕਰੋ, ਇਹਨੂੰ ਨਹਿਰੀ ਰੂਪ ਦਿਓ। ਜਿੰਨਾ ਚਿਰ ਤੁਸੀਂ ਇਹਨੂੰ ਨਹਿਰੀ ਰੂਪ ਨਹੀਂ ਦਿੰਦੇ, ਉਹ ਤੋਂ ਵੀ ਗਾਂ ਦੀ ਗੱਲ ਆ ਜਿਹੜੀ ਜਿੱਥੇ ਅੱਜ ਦੁੱਖ ਪੈਂਦਾ, ਜਿਹੜੇ ਲੋਕ ਪੜ੍ਹਦੇ ਆ ਜਾਂ ਅਸੀਂ ਵਿਚਰਦੇ ਆ, ਸਾਨੂੰ ਅੱਜ ਦੁੱਖ ਪਤਾ ਕਾਹਦਾ ਵਾ? ਫਸਲ ਮਰੀ ਨਾਲੋਂ ਦੁੱਖ ਜ਼ਿਆਦਾ ਇਹ ਆ ਵੀ ਜਿਹਦੇ ਕੋਲ ਕੋਲਾ ਵਾ ਉਹ ਸਾਨੂੰ ਕੋਲਾ ਮੁੱਲ ਦੇ ਰਿਹਾ, ਜਿਹਦੇ ਕੋਲ ਪੱਥਰ ਆ ਉਹ ਸਾਨੂੰ ਪੱਥਰ ਮੁੱਲ ਦੇ ਰਿਹਾ, ਜਿਹਦੇ ਕੋਲ ਸੀਮੈਂਟ ਆ ਉਹ ਸਾਨੂੰ ਸੀਮੈਂਟ ਮੁੱਲ ਦੇ ਰਿਹਾ। ਸਾਡੇ ਕੋਲ ਪਾਣੀ ਆ। ਰਿਪੇਰੀਅਨ ਕਾਨੂੰਨ ਦੇ ਲਾ ਦੇ ਹਿਸਾਬ ਦੇ ਨਾਲ ਸਾਨੂੰ ਜਿਹੜੀ ਆ ਪਾਣੀ ਦੀ ਰਿਐਲਿਟੀ ਮਿਲਣੀ ਚਾਹੀਦੀ ਹੈ। ਅੰਗਰੇਜ਼ਾਂ ਦੇ ਟਾਈਮ ਵੀ ਰਾਜਸਥਾਨ ਪੰਜਾਬ ਨੂੰ ਰਿਐਲਿਟੀ ਦਿੰਦਾ ਰਿਹਾ ਵਾ, ਪੈਸੇ ਉਹ ਦਵਾਉਂਦਾ ਰਿਹਾ ਵਾ। ਪਰ ਅੱਜ ਬਰਬਾਦੀ ਅਸੀਂ ਝੱਲ ਰਹੇ ਹਾਂ ਤੇ ਪਾਣੀ ਸਾਡਾ ਫ੍ਰੀ ਜਾ ਰਿਹਾ। ਅੱਜ ਛੱਡ ਦਿਓ ਹਾਂ ਹਰਿਆਣੇ ਨੂੰ, ਜਾਂ ਛੱਡ ਦਿਓ ਹਾਂ ਪਰੇ ਆ ਜਿਹੜੀਆਂ ਨਹਿਰਾਂ ਨਿਕਲਦੀਆਂ ਉੱਥੋਂ। ਉਹ ਤਾਂ ਲੜਦੇ ਫਿਰਦੇ ਨੇ, ਪਾਣੀ ਮੰਗਦੇ ਨੇ, ਕਹਿੰਦੇ ਸਾਡਾ ਹੱਕ ਦਿਓ। ਅੱਜ ਛੱਡ ਦੇਣ ਉਧਰ ਨੂੰ, ਛੱਡ ਕੇ ਵੇਖਣ ਨਾਸਾਂ ਦੇ ਨਾਲ ਅਗਲੇ ਮਾਰਨਗੇ ਦੇ ਵੀ ਜੇ ਇਤੋਂ ਵੱਧ ਪਾਣੀ ਆ ਗਿਆ ਜਾਂ ਇਤੋਂ ਘੱਟ ਹੋਇਆ ਤੇ ਨਾਸਾਂ ਕੁੱਟਾਂਗੇ। ਇਹਨਾਂ ਦੀ ਜ਼ਰੂਰਤ ਕੀ ਆ? ਇਹ ਬੋਲ ਜਾਣ। ਇਹ ਤਾਂ ਕਹਿੰਦੇ ਅਸੀਂ BBMP ਦੀ ਲੜਾਈ ਲੜ ਰਹੇ ਹਾਂ, ਹੁਣ ਉੱਥੇ CRPF ਦੇ ਜਵਾਨ ਲੱਗ ਜਾਣੇ। ਉਹਨਾਂ ਨੇ ਕਹਿੰਦੇ ਵੀ ਕੇਂਦਰ ਨੇ ਆਪਣੇ ਕੋਲ ਲੈ ਲਈ ਉਹਦੀ ਸੁਰੱਖਿਆ ਦੀ ਸਾਰਾ ਪ੍ਰਬੰਧ। ਇਹਨਾਂ ਕੋਲ ਤਾਂ ਸਰਕਾਰ ਕੋਲ ਤਾਂ ਰਹਿ ਹੀ ਕੁਝ ਨਹੀਂ ਗਿਆ, ਇਹਨਾਂ ਨੇ ਸਿਰਫ ਪੈਸੇ ਦੇਣੇ ਨੇ ਜੀ। ਜਦੋਂ ਨਾ ਦੇਸ਼ ਆਜ਼ਾਦ ਹੋਇਆ ਨਾ 1955 ਦੇ ਵਿੱਚ ਹੀ ਧੱਕੇ ਹੋਣੇ ਸ਼ੁਰੂ ਹੋ ਗਏ ਸੀ। ਜਦੋਂ ਧੱਕੇ ਦੇ ਨਾਲ
ਅਸੀਂ ਅੱਜ ਵੀ ਕਹਿੰਦੇ ਆ ਭਗਵੰਤ ਮਾਨ ਜੀ ਜੇ ਤੇਰੇ ਪੱਲੇ ਕੱਖ ਹੈਗਾ ਵਾ ਤੇ 78 79 ਤੇ 80 ਧਾਰਾ ਜਿਹੜੀ ਆ ਉਹਨੂੰ ਖਤਮ ਕਰ। ਜਿਹੜੀ ਕੈਪਟਨ ਦੇ ਕਹਿੰਦੇ ਨਾ ਕੈਪਟਨ ਪਾਣੀਆਂ ਦਾ ਰਾਖਾ ਵਾ ਉਹ ਧਾਰਾ 5 ਬਣਾ ਕੇ ਤੇ ਰਾਜਸਥਾਨ ਨੂੰ ਜਿਹੜਾ ਵਾ ਪਾਣੀਆਂ ਦਾ ਹਿੱਸੇਦਾਰ ਬਣਾ ਗਿਆ ਸੀ ਉਹ ਧਾਰਾ ਖਤਮ ਕਰ। ਉਹ ਧਾਰਾ ਧੂਰਾ ਤੇ ਖਤਮ ਨਹੀਂ ਕੀਤੀ। ਭਗਵੰਤ ਮਾਨ ਨੇ ਉੱਥੇ 5-7 ਦਿਨ ਕੀਤਾ ਡਰਾਮਾ ਵੀ ਮੈਂ ਜੀ ਇੱਕ ਕਿਊਸਕ ਪਾਣੀ ਨਹੀਂ ਜਾਣ ਦਊਗਾ। ਧਰਨਾ ਲਾਤਾ 85 ਜੋ ਕਿਊਸਕ ਪਾਣੀ ਤਾਂ ਪਹਿਲਾਂ ਹੀ ਜਾ ਰਿਹਾ ਵਾ ਤੇ 20 ਜੂਨ ਨੂੰ ਤੇ ਉਹਦਾ ਜਿਹੜਾ ਬਣਦਾ ਪਾਣੀ ਉਹਨੂੰ ਫੇਰ ਜਾਣਾ ਵਾ। ਇਹ ਲੋਕਾਂ 'ਚ ਡਰਾਮੇ ਡਰੂਮੇ ਕੀਤੇ ਜਾਂਦੇ ਆ। ਭੋਲੀ ਜਨਤਾ ਵਾ ਇਹਨਾਂ ਦੇ ਮਗਰ ਲੱਗ ਜਾਂਦੀ ਆ। ਲੋਕ ਹਮੇਸ਼ਾ ਲੁੱਟੇ ਜਾਂਦੇ ਆ ਭੋਲੇ ਆ। ਇਸ ਕਰਕੇ ਅੱਜ ਦੁੱਖ ਇਹ ਹੈਗਾ ਵਾ ਜੇ ਸਾਨੂੰ ਕਿਤੇ ਪਾਣੀ ਦਾ ਹੀ ਪੈਸਾ ਮਿਲੇ ਸਾਡੇ ਪੰਜਾਬ ਕੋ ਪਾਣੀ ਦਾ ਪੈਸਾ ਹੀ ਨਾ ਮੁੱਕੇ ਜੀ। ਠੀਕ ਹੈ ਜੀ, ਧੰਨਵਾਦ। ਇੱਧਰ ਬਾਈ ਹੁਣੀ ਲੱਗੇ ਨੇ, ਬਾਈ ਹੁਣਾਂ ਨਾਲ ਮਾੜੀ ਜੀ ਜਾਣਕਾਰੀ। ਬਾਈ ਤੁਹਾਨੂੰ ਲੱਗਦਾ ਕਿ ਆਪਾਂ ਦੇਸ਼ ਆਜ਼ਾਦ ਹੋ ਚੁੱਕਿਆ ਕਿਉਂਕਿ ਆਜ਼ਾਦੀ ਦਾ ਦਿਨ ਮਨਾ ਰਹੇ ਹਾਂ ਆਪਾਂ ਅੱਜ? ਮਨਾ ਰਹੇ ਆ ਪਰ ਇੱਧਰ ਪਾਣੀ ਦਾ ਵੀ ਬਹੁਤ ਜ਼ਿਆਦਾ ਖਤਰਾ ਹੋ ਗਿਆ ਨਾ। ਆਜ਼ਾਦੀ ਤਾਂ ਮਨਾਉਣ ਨੂੰ ਬਹੁਤ ਦਿਲ ਕਰਦਾ ਹੈ ਪਰ ਹੁਣ ਤੈਨੂੰ ਪਤਾ ਪਾਣੀ ਦਾ ਪੱਧਰ ਬਹੁਤ ਵਧ ਰਿਹਾ ਹੈ। ਬਾਰਿਸ਼ ਚੁੱਤੂ ਹੋ ਰਹੀ ਹੈ, ਬੋਰੇ ਹੁਣ ਲਾਉਣ ਲੱਗਿਆ ਜੇ ਇਧਰ ਬੰਨ ਟੁੱਟ ਗਿਆ ਤੇ ਇੱਧਰ ਹਜ਼ਾਰਾਂ ਦੇ ਹਿਸਾਬ ਨਾਲ ਮਰ ਜਾਂਦੇ ਲੋਕ ਇਸ ਬਨੇ ਤਾਂ ਹਰੇਕ ਵਾਰੀ ਮਾਰ ਪੈ ਜਾਂਦੀ ਹੈ। ਹਾਂਜੀ ਆ 23 ਵਿੱਚ ਆਇਆ ਹੁਣ ਤੇ 25 ਫਿਰ ਆ ਗਿਆ। ਠੀਕ ਹੈ ਤੇ ਆਪਣੇ ਕੰਮਕਾਰ ਛੱਡ ਕੇ ਇੱਧਰ ਲੱਗੇ ਹੋਏ? ਹਾਂਜੀ ਸੇਵਾ 'ਚ ਲੱਗੇ। ਹਾਂਜੀ ਹਰ ਵਾਰ ਕਰਨਾ ਪੈਂਦਾ? ਹਾਂਜੀ ਬਾਈ ਤੁਸੀਂ ਮਾੜਾ ਜਿਹਾ ਕੁਝ ਦੱਸੋ, ਕੀ ਲੱਗਦਾ ਵੀ ਇਸ ਹਿਸਾਬ ਦੇ ਨਾਲ ਆਜ਼ਾਦੀ ਆ ਚੁੱਕੀ? 80 ਸਾਲ ਹੋ ਗਏ ਆਜ਼ਾਦੀ ਆਈ ਨੂੰ? ਮੇਰੇ ਹਿਸਾਬ ਨਾਲ ਨਹੀਂ ਲੱਗਦਾ ਵੀ ਅਸੀਂ ਆਜ਼ਾਦ ਹੋਏ ਆ। ਜੇ ਆਜ਼ਾਦ ਹੋਏ ਹੁੰਦੇ ਤੇ ਆਹ ਹਾਲਾਤ ਨਹੀਂ ਹੋਣੇ ਸੀਗੇ। ਥੋੜਾ ਥੱਲੇ ਲਓ ਮੈਂ ਬੋਲਦਾ ਇਹ ਹਾਲਾਤ ਨੇ। ਦੇਖੋ ਹੁਣ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ, ਇੱਥੇ ਦਿਖਦਾ ਸਭ ਨੂੰ ਆ। ਸਾਰੀ ਸਰਕਾਰ ਜੋ ਵੀ ਆਪਣੇ ਸੀਐਮ ਸਾਹਿਬ ਸਭ ਨੂੰ ਦਿਖਦਾ ਵਾ ਪਰ ਉਹਨਾਂ ਕੋਈ ਐਕਸ਼ਨ ਨਹੀਂ ਲਿਆ। ਕਿਉਂ ਨਹੀਂ ਲਿਆ? ਉਹਨਾਂ ਨੂੰ ਮਜ਼ਾ ਆਉਣ ਡਿਆ ਚੀਜ਼ 'ਚ ਵੀ ਜਿਹੜੇ ਗਰੀਬ ਲੋਕ ਆ ਹੋਰ ਗਰੀਬ ਹੋ ਕੇ ਮਰਨ ਡਿਆ ਉਹਨਾਂ ਨੂੰ ਵਧੀਆ ਲੱਗਣ ਡਿਆ ਵਾ। ਜੇ ਉਹਨਾਂ ਦੇ ਦਿਲ 'ਚ ਹੁੰਦੀ ਨਾ ਕੋਈ ਵੀ ਹਾਂ ਸਾਡੇ ਹੀ ਲੋਕ ਆ ਸਾਨੂੰ ਇਹਨਾਂ ਵੋਟਾਂ ਪਾ ਕੇ ਇੱਥੇ ਤੱਕ ਲਿਆਂਦਾ ਵਾ ਪਰ ਇੱਥੇ ਤੱਕ ਇਹ ਹਾਲਾਤ ਨਹੀਂ ਹੋਣੇ ਸੀ। ਹੁਣ ਦੇਖਿਆ ਜੇ ਅਸੀਂ ਪਿੱਛੇ ਕਿਸ਼ਨੇਹਾਲ ਤੋਂ ਕਰ ਰਹੇ ਆ ਸੇਵਾ ਦੇ ਤੌਰ ਤੇ ਆ ਰਹੇ ਇੱਥੇ ਜਿੱਥੇ ਵੀ ਕੋਈ ਹੁੰਦੀ ਇਦਾਂ ਦੀ ਘਟਨਾ ਉੱਥੇ ਪਹੁੰਚਦੇ ਆ ਬੰਦੇ ਸਾਡੇ। ਕਿਤੇ ਵੀ ਨਹੀਂ ਦੇਖਿਆ ਵੀ ਕੋਈ ਸਰਕਾਰੀ ਬੇੜੀ ਜਾਂ ਕੋਈ ਮੁਲਾਜ਼ਮ ਕੋਈ ਇਦਾਂ ਦੀ ਹੈਲਪ ਹੋਈ ਹੋਵੇ ਡਾਕਟਰੀ ਸਹਾਇਤਾ ਜਾਂ ਕਿਸੇ ਤਰ੍ਹਾਂ ਦੇ ਵੀ ਕੋਈ ਸਹਾਇਤਾ ਨਹੀਂ ਕਿਤੇ ਵੀ ਦੇਖਿਆ। ਇਹੀ ਬਾਬੇ ਆ ਜੋ ਕਰ ਰਹੇ ਆ, ਕੋਈ ਸੀਚੇ ਵਾਲੇ ਕੋਈ ਇੱਧਰ ਗੁਰਸਰ ਵਾਲੇ ਇਹੀ ਬਾਬੇ ਕਰ ਰਹੇ ਆ। ਕੁਝ ਨਹੀਂ ਹੋਰ ਹੋ ਰਿਹਾ। ਸਰਕਾਰੀ ਤਾਂ ਕੋਈ ਹੈ ਨਹੀਂ ਵੀ ਕਹਿ ਦਈਏ ਨਾ ਵੀ ਸਰਕਾਰ ਨੇ ਕੁਝ ਕੀਤਾ ਵਾ, ਕੁਝ ਨਹੀਂ ਕੀਤਾ। ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਲੱਖ ਦੀ ਲਾਹਨਤ ਆ ਭਾਜੀ ਸਰਕਾਰ ਤੇ। ਮੈਂ ਤਾਂ ਇਹ ਕਹਾਂਗਾ ਇਹ ਹਾਲਾਤ ਬਣੇ ਹੋਏ ਨੇ, ਬਹੁਤ ਮਾੜੇ ਹਾਲਾਤ ਆ ਭਾਜੀ, ਬਹੁਤ ਮਾੜੇ ਹਾਲਾਤ ਆ। ਇਹਨਾਂ ਨੂੰ ਦੇਖਿਆ ਜੇ ਨਾ ਬਹੁਤ ਮਾੜੇ ਹਾਲਾਤ ਆ। ਜਿਹੜਾ ਸਰਕਾਰ ਪ੍ਰਚਾਰਦੀ ਆ ਵੀ ਅਸੀਂ ਜੀ ਮੁਰਗੀ ਦਾ ਹਰੇਕ ਚੀਜ਼ ਦਾ ਤੁਹਾਨੂੰ ਮੁਆਵਜ਼ਾ ਦਵਾਂਗੇ, ਉਹ ਜਿੱਦਾਂ ਬਾਈ ਹੁਣੀ ਕਿਹਾ ਸੀ ਵੀ ਇੱਥੇ ਤੱਕ ਪਜਾਮਾ ਟੰਗ ਲੈਂਦੇ ਨੇ ਫੇਰ ਗੱਲ ਕਰਦੇ। ਮਿਲਿਆ ਕਿਸੇ ਨੂੰ? ਸੁਣਿਆ ਕਿਤੇ ਵੀ ਹਾਂ ਮੈਨੂੰ ਮਿਲਿਆ ਕੋਈ ਮੁਆਵਜ਼ਾ ਮਿਲਿਆ ਜਾਂ ਜਿੱਦਾਂ ਘਰ ਜਿਨ੍ਹਾਂ ਦੇ ਡੁੱਬੇ ਆ ਉਹਨਾਂ ਨੂੰ ਮਿਲਿਆ ਕੁਝ? ਕਿਤੇ ਸੁਣਿਆ ਆਪਾਂ? ਕਿਸੇ ਦੇ ਮੂੰਹ ਨਹੀਂ ਨਾ ਸੁਣਿਆ ਤੇ ਫਿਰ ਕਿੱਦਾਂ ਕਹਿ ਵੀ ਆਪਾਂ ਉਹਨਾਂ ਨੂੰ ਕੁਝ ਦਿੱਤਾ? ਨਹੀਂ ਦਿੱਤਾ ਭਾਈ ਕੁਝ ਨਹੀਂ ਦਿੱਤਾ। ਹਾਂ ਆਉਣ ਵਾਲੇ ਸਮੇਂ 'ਚ ਮਿਲਣਾ ਵੀ ਨਹੀਂ ਆ। ਨਹੀਂ ਆਪਣੇ ਆਪ ਕਰਨਾ ਪੈਣਾ, ਆਪਣੇ ਆਪ ਨਹੀਂ ਮਿਲਣਾ। ਹੁਣ ਫਸਲਾਂ ਤੇ ਘਰ ਜਿਹੜੇ ਡੁੱਬੇ ਨੇ ਉਹਨਾਂ ਦਾ ਕਿੰਨਾ ਕੁ ਲੱਗਦਾ ਨੁਕਸਾਨ ਆ ਤੁਹਾਡੇ ਆਲੇ ਦੁਆਲੇ ਹੋ ਚੁੱਕਾ? ਇਹ ਤਾਂ ਜਿਹੜਾ ਡੁੱਬਿਆ ਨਾ ਉਹਨੂੰ ਪੁੱਛ ਕੇ ਦੇਖੋ ਉਹਦਾ ਕਿੰਨਾ ਨੁਕਸਾਨ ਹੋਇਆ ਵਾ। ਆਪਾਂ ਕਹਿ ਸਕਦੇ ਹਾਂ 2-4 ਹਜ਼ਾਰ 2 ਲੱਖ ਦਾ ਹੋ ਜਾਊਗਾ ਪਰ ਜਿੰਦਾ ਘਰ ਡੁੱਬਿਆ ਉਹਨੂੰ ਪੁੱਛੋ ਕਿੰਨਾ ਨੁਕਸਾਨ ਹੋਇਆ, ਕਿੰਨੀ ਮਿਹਨਤ ਕਰਕੇ ਬਣਾਇਆ ਵਾ। ਉਹਨਾਂ ਨੂੰ ਨਹੀਂ ਲੱਗਦਾ ਉਹਨਾਂ ਭਾਣੇ ਕੁਝ ਨਹੀਂ ਹੋਇਆ। ਉਹਨਾਂ ਭਾਣੇ ਕੁਝ ਨਾ ਸੀਐਮ ਸਾਹਿਬ ਦਾ ਸਰਕਾਰ ਨੇ ਤਾਂ ਆਜ਼ਾਦੀ ਮਨਾਉਣੀ ਆ, ਝੰਡਾ ਚਲਾਉਣਾ ਦੇਸ਼ ਦਾ। ਕਾਹਦੀ ਆਜ਼ਾਦੀ ਭਾਜੀ? ਆਜ਼ਾਦੀ ਵਾਲੇ ਦਿਨ ਇੱਥੇ ਲੱਗੇ ਹੋਣੇ ਤੋੜੇ ਭਰਨ ਦੇ ਹੋਣੇ। ਕਾਹਦੀ ਆਜ਼ਾਦੀ ਹੈਗੀ? ਕੋਈ ਆਜ਼ਾਦੀ ਉੱਥੇ? ਕਹਿੰਦੇ 79 ਸਾਲ ਹੋ ਗਏ ਭਾਰਤ ਨੂੰ ਆਜ਼ਾਦ ਹੋਇਆ। ਸਾਡੇ ਲਈ ਕੀ ਆਜ਼ਾਦ ਹੋਇਆ? ਗਰੀਬਾਂ ਲਈ ਕੀ ਆਜ਼ਾਦ ਹੋਇਆ ਵਾ? ਆ ਆਜ਼ਾਦੀ ਕਹਿੰਦੇ ਆਪਾਂ। ਕਿਹੜੇ ਬੰਦੇ ਵਾਸਤੇ ਆਜ਼ਾਦੀ ਆ? ਸ਼ੇਰ ਸਿੰਘ ਹੁਣੀ ਦੱਸਣਗੇ ਕਿਹੜੇ ਬੰਦੇ ਲਈ। 4 ਬੰਦਿਆਂ ਵਾਸਤੇ ਆਜ਼ਾਦੀ ਆਈ ਆ। ਦੇਸ਼ ਆਜ਼ਾਦ ਨਹੀਂ ਹੋਇਆ, ਸਾਡਾ ਜਾੜਾ ਹੋਇਆ। 10 ਲੱਖ ਬੰਦਾ ਸਾਡਾ ਚਾਹੇ ਉਧਰੋਂ ਹੀ ਚਾਹੇ ਇਧਰੋਂ ਹੀ ਉਹ ਮਰਿਆ, ਜਿਨ੍ਹਾਂ ਵਿੱਚ ਬੀਬੀਆਂ ਭੈਣਾਂ ਦੀ ਪੱਤ ਲੁੱਟੀ ਗਈ, ਘਰਾਂ ਤੋਂ ਲੋਕ ਉਜੜੇ ਤੇ ਜਿਹੜੇ ਉੱਪਰ ਬੈਠੇ ਸੀਗੇ ਜਿਨ੍ਹਾਂ ਦੀਆਂ ਯਾਰੀਆਂ ਅੰਗਰੇਜ਼ਾਂ ਦੇ ਨਾਲ, ਜਿਹੜੇ ਉਹਨਾਂ ਨਾਲ ਬਹਿ ਕੇ ਪੈਗ ਲਾਉਂਦੇ ਰਹੇ ਆ। ਚਰਖਾ ਕੱਤਣ ਨਾਲ ਆਜ਼ਾਦੀ ਨਹੀਂ ਆਉਂਦੀ, ਚਰਖੇ ਚੜ੍ਹਨ ਨਾਲ ਆਜ਼ਾਦੀ ਆਉਂਦੀ ਆ। ਇਸ ਕਰਕੇ 4 ਲੋਕਾਂ ਦੀ ਆਜ਼ਾਦੀ ਆਈ ਆ। ਕਿਹੜੇ? ਪੁਜਾਰੀ, ਅਧਿਕਾਰੀ, ਦਰਬਾਰੀ ਤੇ ਵਪਾਰੀ। 99% ਅੱਜ ਵੀ ਲੋਕ ਜਿਹੜੇ ਆ ਉਹ ਗਰੀਬੀ ਰੇਖਾ ਦੇ ਥੱਲੇ ਆ ਤੇ 1% ਲੋਕਾਂ ਕੋਲ ਸਾਰਾ ਜਿਹੜਾ ਦੇਸ਼ ਦਾ ਧਨ ਆ ਉਹ ਅੱਜ ਇਕੱਠਾ ਹੋਇਆ ਪਿਆ। ਇਸ ਕਰਕੇ ਆਜ਼ਾਦੀ ਉਹ ਮਨਾਉਣਗੇ ਕੱਲ ਨੂੰ ਜਿਨ੍ਹਾਂ ਦੀ ਆਜ਼ਾਦੀ ਆਈ ਤੇ ਜਿਹੜੇ ਨਵੇਂ ਬਣ ਗਏ ਆ। ਘਰ ਤੇ ਝੰਡੇ ਲਾਉਣਗੇ। ਤੁਸੀਂ ਤੁਹਾਡੇ ਤਾਂ ਘਰ ਵੀ ਡੁੱਬ ਗਏ, ਲੱਗਦਾ ਘਰ ਤੇ ਝੰਡਾ ਲਾਉਣ ਵਾਲੀ ਹਾਲਤ ਹੈਗੀ? ਨਹੀਂ ਅਸੀਂ ਕਦੀ ਲਾਇਆ ਵੀ ਨਹੀਂਗਾ। ਇਹ ਜਦੋਂ ਦੇਸ਼ ਆਜ਼ਾਦ ਹੋਊਗਾ ਨਾ, ਦੇਸ਼ ਆਜ਼ਾਦ ਕਿੱਦਣ ਹੋਣਾ ਵਾ? ਜਦੋਂ ਕਿਸਾਨਾਂ ਮਜ਼ਦੂਰਾਂ ਦਾ ਰਾਜ ਆਊਗਾ ਜਿਹੜਾ ਉਹ ਚਾਹੁੰਦੇ ਸੀ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੋਹਣ ਸਿੰਘ ਭਗਵਾਂ, ਹਰਨਾਮ ਸਿੰਘ ਟੁੰਡੀ ਲਾਟ
ਤੇ ਨਾਲ ਕਰਤਾਰ ਸਿੰਘ ਸਰਾਭਾ, ਇਹ ਜਿਹੜੇ ਲੋਕ ਸੀ, ਚਾਚਾ ਜੀਤ ਸਿੰਘ ਹੋਣੀ, ਜਾਂ ਉਸ ਤੋਂ ਬਾਅਦ ਬੱਬਰ ਲਹਿਰਾਂ ਚੱਲੀਆਂ ਵਾ। ਜਿਹੜੀ ਉਹ ਆਜ਼ਾਦੀ ਸੀ ਉਹ ਕੀ ਸੀ ਵੀ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਵੇ। ਤੇ ਅੱਜ ਕੀ ਆ, ਕਿਸਾਨਾਂ ਮਜ਼ਦੂਰਾਂ ਦਾ ਰਾਜ ਆ। ਇੱਥੇ ਥਾਣੇ ਚੱਲ ਜਾਓ, ਉਹ ਕਹਿੰਦਾ ਇੱਧਰ 500 ਰੱਖ ਹੋਏ, ਇੱਧਰ ਮੇਰੀ ਲੱਤ ਥੱਲੇ ਲੰਘ ਹੋਏ। ਇਸ ਕਰਕੇ ਕੋਈ ਆਜ਼ਾਦੀ ਜੂਦੀ ਨਹੀਂ ਗੀ। ਇਹ ਸਿਰਫ ਜਿਹੜਾ ਵਾ ਕੱਲ ਨੂੰ ਬਹੁਤ ਵੱਡੇ ਲੋਕ ਜਿਹੜੇ ਸਭ ਤੋਂ ਜ਼ਿਆਦਾ ਚੋਰ ਤੇ ਠੱਗ ਆ, ਉਹ ਕੱਲ ਨੂੰ ਝੰਡੇ ਚਲਾਉਣਗੇ ਆਜ਼ਾਦੀ ਦੇ, ਉੱਥੇ ਅਖਬਾਰਾਂ ਭਰੀਆਂ ਹੋਣਗੀਆਂ। ਤੇ ਜਿਹੜੇ ਆਮ ਲੋਕ ਆ, ਉਹ ਕੱਲ ਨੂੰ ਵੀ ਇੱਥੇ ਬੋਰੇ ਲਾਉਂਦੇ ਤੁਹਾਨੂੰ ਨਜ਼ਰ ਆਉਣਗੇ, ਚਾਹੇ ਤੁਹਾਨੂੰ ਕਿਤੇ ਡੁੱਬਦੇ ਨਜ਼ਰ ਆਉਣਗੇ। ਇਸ ਕਰਕੇ ਦੇਸ਼ ਦੂਸ਼ ਕੋਈ ਯਾਦ ਨਹੀਂ ਹੋਇਆ। ਪਾਵਰ ਆਫ ਟਰਨਿੰਗ ਆ। ਸਿਰਫ ਉਸ ਟਾਈਮ ਜਿਹੜਾ ਵਾ ਅੰਗਰੇਜ਼ ਚਲੇ ਗਏ ਆ, ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ਾਂ ਦਾ ਇੱਥੇ ਰਾਜ ਆ। ਬਾਕੀ ਆਜ਼ਾਦੀ ਉਹਨਾਂ ਵਾਸਤੇ ਆਈ ਆ ਜਿਹੜੇ 92-93 ਨਵੇਂ ਬਣੇ ਆ, ਮੰਤਰੀ ਬਣ ਗਏ ਆ ਜਾਂ MLA ਬਣ ਗਏ ਆ। ਉਹਨਾਂ ਦੀ ਤਨਖਾਹ ਲੱਗ ਗਈ 50-60 ਹਜ਼ਾਰ, ਜਿੰਨਾ ਚਿਰ ਮਰਦੇ ਨਹੀਂ ਸਾਡੇ ਗਲੋਂ ਨਹੀਂ ਲੈਣੀ। ਪੱਗ ਬੰਨ ਲੈਣੀ ਭਗਤ ਸਿੰਘ ਵਾਲੀ। ਭਗਤ ਸਿੰਘ ਹੋਣੀ ਤਾਂ ਇਹ ਕਹਿੰਦੇ ਸੀ ਵੀ ਅਮੀਰ ਹੱਥੋਂ ਗਰੀਬ ਦੀ ਲੁੱਟ ਨਾ ਹੋਵੇ। ਉਹ ਵਾਲੀ ਸੋਚ ਆਈ ਲੱਗਦੀ ਜ਼ਹਿਨ 'ਚ ਭਗਵੰਤ ਮਾਨ ਸਾਹਿਬ? ਨਹੀਂ, ਦਰਅਸਲ ਨਾ ਭਗਤ ਸਿੰਘ ਜਦੋਂ ਇੱਕ ਲਾਈਨ ਲਿਖਦਾ ਨਾ ਕਿ ਲੋਕ ਕਹਿੰਦੇ ਕਿ ਭਗਤ ਸਿੰਘ ਰੱਬ ਨੂੰ ਨਹੀਂ ਮੰਨਦਾ, ਇਹ ਨਹੀਂ ਗੱਲ ਹੈਗੀ। ਨਹੀਂ, ਬਿਲਕੁਲ ਨਹੀਂ। ਉਹ ਆਪਣੀ ਇੱਕ ਲਾਈਨ ਲਿਖਦਾ ਵੀ ਜਿੱਥੇ ਤੁਸੀਂ ਕਹਿੰਦੇ ਨਾ ਗਰੀਬੀ ਅਮੀਰੀ ਰੱਬ ਦੀ ਦੇਣ, ਮੈਂ ਨਹੀਂ ਮੰਨਦਾ। ਫਿਰ ਜੇ ਰੱਬ ਵਿਤਕਰਾ ਕਰਦਾ ਵਾ, ਇਹਨੂੰ ਅਮੀਰ ਬਣਾਤਾ ਮੈਨੂੰ ਗਰੀਬ ਬਣਾਤਾ, ਇਹਦਾ ਮਤਲਬ ਰੱਬ ਵਿਤਕਰਾ ਕਰਦਾ ਵਾ। ਇਸ ਕਰਕੇ ਉਹਨੇ ਕਿਹਾ ਸੀਗਾ ਮੈਂ ਨਹੀਂ ਫਿਰ ਰੱਬ ਨੂੰ ਇਹੋ ਜਿਹੇ ਨੂੰ ਮੰਨਦਾ, ਉਹ ਜਿਹੇ ਰੱਬ ਨੂੰ ਮੈਂ ਵੀ ਨਹੀਂ ਮੰਨਦਾ। ਆਪਾਂ ਤੇ ਆਪ ਨਹੀਂ ਪਾਈ ਇਹੋ ਜਿਹੇ ਰੱਬ ਨੂੰ ਮੰਨਦੇ ਜਿਹੜਾ ਇੱਕ ਨੂੰ ਗਰੀਬ ਕਰਦੇ ਇੱਕ ਨੂੰ ਅਮੀਰ ਕਰਦੇ। ਦਰਅਸਲ ਜਿਹੜੀ ਗਰੀਬੀ ਅਮੀਰੀ ਆ, ਇਹ ਧਰਨਾੜ ਲੋਕਾਂ ਦੀ ਦੇਣ ਆ। ਉਹ ਜਿਹੜਾ ਅਮੀਰ ਆ ਉਹ ਅਮੀਰ ਹੋਈ ਜਾ ਰਿਹਾ, ਗਰੀਬ ਜਿਹੜਾ ਉਹ ਗਰੀਬ ਹੋਈ ਜਾ ਰਿਹਾ। ਇਹ ਪਾੜਾ ਵਾ। ਉਸ ਪਾੜੇ ਨੂੰ ਖਤਮ ਕਰਕੇ ਜੇ ਖਤਮ ਕਰਨਾ ਫਿਰ ਬਾਬੇ ਨਾਨਕ ਦੇ ਆਖੇ ਲੱਗਣਾ ਪਊਗਾ। ਪੁਜਾਰੀ, ਅਧਿਕਾਰੀ, ਦਰਬਾਰੀ ਤੇ ਵਪਾਰੀਆਂ ਤੋਂ ਬਚਣਾ ਪਊਗਾ। ਰਾਜੇ ਛੀ ਮੁਕੱਦਮ ਕੁੱਤੇ, ਜਾਏ ਜਗੈਨ ਬੈਠੇ ਸੁੱਤੇ, ਚਾਕਰ ਨੌ ਦਾ ਪੈਂਦਾ ਘਾਓ, ਰੱਤ ਪਿੱਤ ਕੁੱਤੇ ਉਹ ਚੱਟ ਲੈ ਜਾਓ। ਜੇ ਤੇ ਤੁਸੀਂ ਬੇਗਮਪੁਰਾ ਵਸਾਉਣਾ ਵਾ ਤੇ ਫਿਰ ਭਾਈ ਬੇਗਮਪੁਰਾ ਲੋਕਾਂ ਨੂੰ ਨਾਲ ਲੈ ਕੇ ਵਸਣਾ ਜੋ। ਤੇ ਇਹਨਾਂ ਦੇ ਆਸ ਨਾ ਕੋਈ ਰੱਖੋ ਵੀ ਭਗਤ ਰਵਿਦਾਸ ਵਾਲਾ ਬੇਗਮਪੁਰਾ ਇਦਾਂ ਨਹੀਂ ਵਸਣਾ। ਬੇਗਮਪੁਰਾ ਇਦਾਂ ਵਸਣਾ ਜਿੱਦਾਂ ਜੀਦਾ ਪਿੰਡ ਦੇ ਵਿੱਚ 927 ਕਿੱਲੇ ਮਜ਼ਦੂਰਾਂ ਨੂੰ ਬੁਲਾਏ ਆ, 300 ਮਜ਼ਦੂਰਾਂ ਨੂੰ ਡਟ ਕੇ ਮਿਹਨਤ ਕੀਤੀ ਆ। ਅੱਜ ਵੀ ਜਿਹੜੀ ਜ਼ਮੀਨ ਆ 81 ਕਰੋੜ ਏਕੜ ਜ਼ਮੀਨ ਆ ਆਪਣੇ ਕੋਲ, ਉਹਦੇ ਵਿੱਚੋਂ 21 ਕਰੋੜ ਏਕੜ ਜ਼ਮੀਨ ਬੰਜਰ ਪਈ ਆ। 60 ਕਰੋੜ ਏਕੜ ਜ਼ਮੀਨ ਜਿਹੜੀ ਉਹ ਵਗ ਰਹੀ ਆ। ਉਹਦੇ ਵਿੱਚੋਂ 95% ਲੋਕਾਂ ਕੋਲ 30 ਕਰੋੜ ਏਕੜ ਆ ਤੇ 5% ਲੋਕਾਂ ਦੇ ਕੋਲ ਜਿਹੜੀ ਆ ਉਹ 30 ਕਰੋੜ ਉਹਨਾਂ ਕੋਲ। ਉਹ ਕਹਿੰਦੇ ਤੁਹਾਡੀ 30 ਕਰੋੜ ਖੋਣੀ ਆ, ਅਸੀਂ ਕਹਿੰਦੇ ਤੁਹਾਡੀ ਖੋਣੀ ਆ। ਜੰਗ ਅੱਜ ਇੱਥੇ ਚੱਲਣ ਦਈ ਆ। ਜੇ ਉਹ ਜ਼ਮੀਨ ਉਹਦੀ ਹੀ ਦੇਣ ਆ ਲੈਂਡ ਪੂਲਿੰਗ ਵਰਗੀਆਂ ਨੀਤੀਆਂ, ਬੇਸ਼ੱਕ ਰੱਦ ਕਰ ਦਿੱਤੀ ਅੱਜ। ਗਲਾਡਾ, ਡਬਾਡਾ, ਪੁੱਡਾ, ਲੈਂਡ ਪੂਲਿੰਗ ਸਾਰਾ ਉਹਦੀ ਦੇਣ ਆ। ਐਲਨ ਮਸਕ ਕਰਕੇ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਗੱਲ ਕਰੋ 5 ਕਰੋੜ ਲੈਣਾ ਕਿ 6 ਕਰੋੜ ਲੈਣਾ। ਪਿੱਛੇ ਅਮਰੀਕਾ ਕੰਮ ਕਰ ਰਿਹਾ, ਸਾਡੇ ਭੋਲੇ ਲੋਕ ਤਾਂ ਇੱਥੇ ਲੜੀ ਜਾਂਦੇ ਆ। ਲੜਾਈ ਜ਼ਮੀਨ ਦੀ ਆ। ਜੇ ਸਾਡੇ ਕੋਲ ਜ਼ਮੀਨ ਆ ਤਾਂ ਸਾਰਾ ਕੁਝ ਆ, ਜੇ ਸਾਡੇ ਕੋਲ ਜ਼ਮੀਨ ਨਹੀਂ ਤੇ ਕੱਖ ਵੀ ਨਹੀਂ। ਇਸ ਕਰਕੇ ਖੋਣੀ ਆ ਇਹਨਾਂ ਕੋਲ। ਧੰਨਵਾਦ। ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਤੁਰ ਕੇ ਜੀ? ਇੱਥੇ ਹੀ ਆ ਜੀ। ਇੱਥੇ ਹੀ ਆਏ? ਹਾਂਜੀ ਹਾਂਜੀ। ਇਹ ਤੁਹਾਡਾ ਵੀ ਕੋਈ ਨੁਕਸਾਨ ਹੋਇਆ? ਹੱਦ ਆ ਨਿਸ਼ਾਨੇ ਥੱਲੇ ਹੀ ਆਇਆ ਖਲਾ ਥੱਲੇ ਬਚਾਇਆ ਹਾਲੇ? ਹਾਂਜੀ, ਇਹਦਾ ਬੰਦ ਅੱਛਾ, ਜਦੋਂ 19 ਤੋਂ ਲੈ ਕੇ ਹੁਣ 23 25 ਹਰੇਕ ਵਾਰੀ ਨੁਕਸਾਨ ਹੋ ਜਾਂਦਾ, ਫਿਰ ਦਿਮਾਗ 'ਚ ਕੀ ਆਉਂਦਾ? ਸਰਕਾਰਾਂ ਬਾਰੇ ਕੀ ਸੋਚਦੇ ਹੋ ਫਿਰ? ਸਰਕਾਰਾਂ ਬਾਰੇ ਸੋਚਦੇ ਆ ਜੀ, ਹਦੇ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਕੋਈ ਵੀ। ਇਸ ਹਿਸਾਬ ਨਾਲ ਲੱਗਦਾ ਵੀ ਆਜ਼ਾਦੀ ਮਨਾ ਰਹੀ ਆ ਸਰਕਾਰ। ਅੱਜ ਦਾ ਦਿਨ ਕਹਿੰਦੇ ਆਜ਼ਾਦੀ ਦਾ। ਉਹ ਮਨਾਉਂਦੀ ਹੋਣੀ, ਅਸੀਂ ਤਾਂ ਆਜ਼ਾਦੀ ਇੱਥੇ ਮਨਾਉਣ ਡਏ ਆ। ਬਾਰਿਸ਼ ਦੇ ਵਿੱਚ ਸਵੇਰ ਦੇ ਲੱਗੇ ਆ, ਤੜਕੇ ਤੇ ਬੰਨ ਟੁੱਟਣ ਲੱਗਾ, ਮਿੱਟੀ ਪਾਉਣ ਡਏ ਆ, ਬੋਰੇ ਲਾਉਣ ਮਨ 'ਚ ਡਰ ਕਿਹੋ ਜਿਹਾ? ਡਰ ਤਾਂ ਬਹੁਤ ਹੀ ਜੇ ਆ ਬੰਨ ਟੁੱਟਦਾ ਰਹਿ ਗਿਆ ਸਤਾਂਪੁਰ ਨੂੰ ਸਿੱਧਾ ਖਤਰਾ, ਬੰਨ ਉੱਤੋਂ ਪਾਣੀ ਲੰਘ ਜਾਣਾ ਹੁੰਦੇ। ਅੱਧਾ ਫੁੱਟ ਪਾਣੀ ਖਲਾਇਆ ਉਹ ਤਾਂ ਜੇ ਇਸ ਤੋਂ ਵੀ ਜ਼ਿਆਦਾ ਹੀ ਦੱਸ ਰਹੇ ਨੇ। ਹਾਂ, ਅੱਛਾ 10 ਹੀ ਲਾ ਲਓ। ਉਹ ਬੰਨ ਇਹਦੋਂ ਨੀਵਾਂ ਆ, ਇਹਦੇ ਨਾਲੋਂ ਪਾਣੀ ਸਿੱਧਾ ਸਤਾਂਪੁਰ ਨੂੰ ਬਿਲਕੁਲ ਖਤਰਾ ਆ। ਧੰਨਵਾਦ। ਸੋ ਇਹ ਤੁਸੀਂ ਤਸਵੀਰ ਦੇਖੀ ਹੈ ਇਸ ਜਗ੍ਹਾ ਦੀ, ਇਹ ਸੁਲਤਾਨਪੁਰ ਲੋਧੀ ਦਾ ਇਹ ਸਾਰਾ ਏਰੀਆ। ਤੇ ਇਸ ਤਰੀਕੇ ਦੇ ਨਾਲ ਇੱਥੇ ਥਾਂ ਤੇ ਐਡਵਾਂਸ ਬੰਨ ਜਿਹੜਾ ਉਹ ਵੀ ਖੋਰਾ ਲੱਗ ਰਿਹਾ ਹੈ, ਉਹ ਵੀ ਟੁੱਟ ਰਿਹਾ ਹੈ। ਪਾਣੀ ਪਿੱਛੇ ਕਈ ਫੁੱਟ ਚੜਿਆ ਹੋਇਆ ਹੈ, ਬਹੁਤ ਬੁਰੇ ਹਾਲ ਨੇ। ਇਸ ਹਿਸਾਬ ਦੇ ਨਾਲ ਜਦੋਂ ਆਜ਼ਾਦੀ ਮਨਾਈ ਜਾ ਰਹੀ ਹੈ ਦੇਸ਼ ਦੇ ਵਿੱਚ, ਝੰਡੇ ਚਲਾਏ ਜਾ ਰਹੇ ਨੇ, ਸਲੂਟ ਮਾਰੇ ਜਾ ਰਹੇ ਨੇ, ਤਾਂ ਇਹ ਜ਼ਿਹਨ 'ਚ ਜ਼ਰੂਰ ਰੱਖੋ ਕਿਤੇ ਨਾ ਕਿਤੇ ਕਿਸਾਨ ਮਜ਼ਦੂਰ ਆਪਣੇ ਆਪ ਨੂੰ ਬਚਾਉਣ ਦੇ ਲਈ ਵੀ ਲੜਾਈ ਲੜ ਰਹੇ ਨੇ। ਆਪਣੇ ਸੰਪत्ति ਨੂੰ, ਆਪਣੇ ਖੇਤਾਂ ਨੂੰ, ਆਪਣੇ ਘਰਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਆਪੇ ਹੀ। ਸਰਕਾਰ ਕੋਈ ਮਦਦ ਨਹੀਂ ਕਰ ਰਹੀ। ਇਹ ਤਸਵੀਰ ਹੈ ਇੱਥੋਂ ਦੀ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।